ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਪ੍ਰੋਗਰਾਮ ਸਾਲ 2023 ਦੀ 5 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਭਾਜਪਾ ਤੋਂ। ਕਿਸਾਨੀ ਵੋਟ ਨੂੰ ਆਪਣੇ ਹੱਕ ਦੇ ਵਿੱਚ ਕਰਨ ਲਈ ਭਾਜਪਾ ਨੇ ਕਈ ਪੈਂਤੜੇ ਚੱਲੇ, ਪਰ ਹੁਣ ਇੱਕ ਨਵਾਂ ਪੈਂਤੜਾ ਸੁਣਨ ਦੇ ਵਿੱਚ ਆ ਰਿਹਾ। ਤਫਸੀਲ ਤੁਸੀਂ ਦੇ ਦਿਓ। ਕਹਿੰਦੇ 2000 ਰੁਪਈਆ ਵੱਧ ਪਾ ਕੇ ਭਾਜਪਾ ਚਾਹੁੰਦੀ ਹੈ ਕਿਸਾਨੀ ਵੋਟ। ਬਿਲਕੁਲ ਜੀ, ਉਹਨਾਂ ਨੂੰ 24 ਲਈ ਵੀ ਕਿਸਾਨੀ ਵੋਟ ਚਾਹੀਦੀ ਹੈ ਤੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਚਾਹੀਦੀ ਹੈ। ਜੀ ਜੀ। ਤੇ ਇਹਨਾਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਭਾਜਪਾ ਨੇ ਅੰਦਰ ਖਾਤੇ ਇੱਕ ਨੀਤੀ ਤਿਆਰ ਕੀਤੀ ਆ ਕਿ ਆਪਾਂ ਕਿਉਂ ਨਾ ਕੈਬਨਿਟ 'ਚ ਪਾਸ ਕਰੀਏ ਤੇ ਕਿਸਾਨਾਂ ਨੂੰ ਜਿਹੜਾ ਸਨਮਾਨ ਨਿਧੀ ਸਾਲ ਦਾ 6000 ਰੁਪਈਆ ਦੇ ਕੇ, ਇਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦਾ ਬੜੀ ਮਤਲਬ ਕਿ ਸਹਾਇਤਾ ਕਰਤੀ ਹੈ ਨਾ। ਹਾਂਜੀ। ਤੇ ਉਹ 6000 'ਚ 2000 ਦਾ ਵਾਧਾ ਕਰਨ ਫਿਰਦੇ ਨੇ ਕਿ ਹੁਣ ਸਾਲ ਦਾ 6000 ਦੀ ਬਜਾਏ 8000 ਦੇ ਦਿਆ ਕਰੀਏ ਤੇ ਇਹਦੇ ਨਾਲ ਅਸੀਂ ਵੋਟ ਖਰੀਦ ਲਿਆ। ਮਤਲਬ 2000 ਰੁਪਈਆ ਵੱਧ ਪਾ ਕੇ ਕਿਸਾਨੀ ਵੋਟ ਖਰੀਦਣ ਦੀ ਕਵਾਇਦ ਹੈ। ਔਰ ਇਹਦੇ ਲਈ ਉਹਨਾਂ ਨੇ 2-3 ਤਰੀਕਿਆਂ ਨਾਲ ਇੱਕ ਫਾਰਮੂਲਾ ਤਿਆਰ ਕੀਤਾ। ਇੱਕ ਫਾਰਮੂਲਾ ਤਾਂ ਉਹਨਾਂ ਦਾ ਹੈਗਾ ਕਿ ਆਪਾਂ ਆਹ 5 ਸੂਬਿਆਂ ਦੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਕੈਬਨਿਟ 'ਚ ਮਨਜ਼ੂਰ ਕਰਕੇ ਇਹਨੂੰ ਐਲਾਨ ਕਰ ਦਈਏ, ਕਿਉਂਕਿ ਪੈਸਾ ਤਾਂ ਇਹ ਦੇਸ਼ ਭਰ ਦੇ ਵਿੱਚ ਜਿੰਨੇ ਕਿਸਾਨ ਪਰਿਵਾਰ ਨੇ ਉਹਨਾਂ ਦੇ ਹਵਾਲੇ ਨਾਲ ਸਾਰਿਆਂ ਨੂੰ ਜਾਣਾ ਤੇ ਇਸ ਲਈ 24 ਦਾ ਵੀ ਸਾਨੂੰ ਫਾਇਦਾ ਹੋ ਜਾਣਾ ਤੇ ਆਹ 5 ਸੂਬਿਆਂ 'ਚ ਵੀ ਫਾਇਦਾ ਹੋ ਜਾਣਾ ਜੀ। ਪਰ ਦੂਜਾ, ਵੈਸੇ ਤਾਂ ਚੋਣ ਕਮਿਸ਼ਨ ਬਿਨਾਂ ਪੁੱਛੇ ਛਿੱਕ ਵੀ ਨਹੀਂ ਮਾਰਦਾ ਸਰਕਾਰ ਨੂੰ। ਹਾਂਜੀ, ਉਹ ਤਾਂ ਪ੍ਰਧਾਨ ਮੰਤਰੀ ਦਾ ਇੰਤਜ਼ਾਰ ਕਰਦਾ ਕਿ ਇੱਕ ਦਿਨ ਪਹਿਲਾਂ ਜਿਹੜੀ ਚੋਣ ਕਮਿਸ਼ਨ, ਜਿੱਦਣ ਚੋਣ ਕਮਿਸ਼ਨ ਨੇ ਚੋਣ ਜਾਬਤਾ ਲਾਉਣਾ ਹੁੰਦਾ ਉਦਣ ਵੀ ਰੈਲੀ ਰੱਖੀ ਹੁੰਦੀ ਹੈ ਪ੍ਰਧਾਨ ਮੰਤਰੀ ਤੇ ਉਹ ਸਟੇਜ ਤੋਂ ਜਿੱਦਾਂ ਹੀ ਉਤਰਦੇ ਨੇ ਤਦੇ ਚੋਣ ਕਮਿਸ਼ਨ ਚੋਣ ਜਾਬਤਾ ਲਾਉਂਦਾ, ਉਨੀ ਦੇਰ ਤਾਂ ਉਹ ਵੀ ਨਹੀਂ ਲੱਗਦਾ। ਸੋ ਇਸ ਲਈ ਵੈਸੇ ਤਾਂ ਪੁੱਛ ਕੇ ਹੀ ਲੱਗਦਾ, ਪਰ ਫਿਰ ਵੀ ਇਹ ਮੰਨਿਆ ਜਾ ਰਿਹਾ ਕਿ ਇਹ ਵੀ ਪੈਰਲਲ ਰੱਖਿਆ ਗਿਆ ਕਿ ਜੇਕਰ ਖੁਦਾ ਨਾ ਖਾਸਤਾ ਕਿਸੇ ਕਾਰਨ ਕੈਬਨਿਟ ਦੀ ਬੈਠਕ ਪਹਿਲਾਂ ਨਾ ਬੁਲਾਈ ਜਾ ਸਕੇ ਔਰ ਉਧਰ ਚੋਣ ਜਾਬਤਾ ਲੱਗ ਜਾਵੇ, ਫੇਰ ਕਹਿੰਦੇ ਕਿ ਆਪਾਂ ਬਾਅਦ ਚੋਂ ਕੈਬਨਿਟ ਦੀ ਬੈਠਕ ਬੁਲਾ ਕੇ ਇਹਨੂੰ ਲਾਗੂ ਕਰ ਦਈਏ। ਬਸ ਕਹਿ ਦਈਏ ਕਿ ਜੀ ਬਾਕੀ ਦੇਸ਼ 'ਚ ਹੁਣ ਤੋਂ ਲਾਗੂ ਹੈ ਤੇ ਆਹ 5 ਸੂਬਿਆਂ 'ਚ ਵੋਟਾਂ ਤੋਂ ਬਾਅਦ, ਤਾਂ ਕਿ ਮਤਲਬ ਇਹਦੇ ਨਾਲ ਵੀ ਵੋਟ ਪੱਕੀ ਹੋ ਜਾਵੇ। ਹੁਣ ਪ੍ਰਵੀਨ ਜੀ, ਸਥਿਤੀ ਇਹ ਹੈ ਕਿ ਦੇਸ਼ ਦੇ ਵਿੱਚ ਇਸ ਮੌਕੇ ਮਤਲਬ ਕਿ 8.51 ਕਰੋੜ ਕਿਸਾਨ ਪਰਿਵਾਰ ਨੇ ਜੀ, ਮਤਲਬ 8 ਕਰੋੜ 51 ਲੱਖ ਕਿਸਾਨ ਪਰਿਵਾਰਾਂ ਦੇ ਖਾਤਿਆਂ 'ਚ ਹੈ ਨਾ 2-2000 ਦੀਆਂ ਸਾਲ ਦੀਆਂ 3 ਕਿਸ਼ਤਾਂ 6000 ਜਾਂਦਾ। ਇਹ ਕਵਾਇਦ 24 ਫਰਵਰੀ 2019 ਨੂੰ ਸ਼ੁਰੂ ਹੋਈ ਸੀ। ਠੀਕ ਹੈ, ਸਰਕਾਰ ਦੀ ਇਹ ਯੋਜਨਾ 24 ਫਰਵਰੀ 2019 ਨੂੰ ਸ਼ੁਰੂ ਹੋਈ ਸੀ। ਉਸ ਵਕਤ ਤੋਂ 3 ਕਿਸ਼ਤਾਂ ਦੇ ਰੂਪ 'ਚ 6000 ਰੁਪਏ ਮਿਲਣਾ ਸ਼ੁਰੂ ਹੋਇਆ ਤੇ ਉਸ ਵਕਤ ਇਹ ਜਿਹੜੀ ਰਾਸ਼ੀ ਸੀਗੀ 2019-20 ਦੇ ਵਿੱਚ ਜਿਹੜੀ ਮਿਲੀ ਉਹ 9 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ ਮਿਲੀ ਦੇਸ਼ ਦੇ ਵਿੱਚ। ਤੇ ਫਿਰ ਇਹ 2020 ਤੇ 2021 ਦੇ ਵਿੱਚ ਵੱਧ ਕੇ 10 ਕਰੋੜ ਤੋਂ ਉੱਪਰ ਚਲੀ ਗਈ। 10 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਮਿਲੀ ਤੇ 2021-22 ਚ ਇਹ ਅੰਕੜਾ ਵੱਧ ਕੇ 11 ਕਰੋੜ ਤੋਂ ਉੱਪਰ ਹੋ ਗਿਆ, ਕਿਉਂਕਿ ਸ਼ੁਰੂ ਦੇ ਵਿੱਚ ਜਿਹੜੇ ਪਰਿਵਾਰਾਂ ਨੂੰ ਨਹੀਂ ਪਤਾ ਸੀ, ਨਹੀਂ ਉਹ ਦਾਖਲ ਹੋ ਸਕੇ, ਇਹਦੇ ਵਿੱਚ ਸਮੇਂ ਦੇ ਹਾਣ ਨਾਲ ਉਹ ਦਾਖਲ ਹੁੰਦੇ ਗਏ ਜਾਂ ਕੁਝ ਲੀਡਰਾਂ ਦੇ ਕਹਿਆਂ ਤੇ ਜਾਂ ਦੱਸਣ ਤੇ ਪਿੰਡ ਪੱਧਰ ਤੇ ਜੋ ਵੀ ਹੈ ਉਹ ਸਾਰਾ ਕੁਝ ਇਹ ਗਿਣਤੀ 11 ਕਰੋੜ ਤੱਕ ਪਹੁੰਚ ਗਈ। ਤੇ ਫਿਰ ਸਰਕਾਰ ਨੂੰ ਲੱਗਿਆ ਕਿ ਅਸੀਂ ਪ੍ਰਚਾਰ ਵੱਧ ਕਰਨਾ ਸੀ, ਪੈਸੇ ਥੋੜਾ ਵੱਧ ਵੰਡਣੇ ਸੀ। ਫਿਰ ਸਰਕਾਰ ਨੇ ਸ਼ਾਂਤੀ ਸ਼ੁਰੂ ਕੀਤੀ ਕਿ ਨਾ ਜੀ, ਇਹ ਤਾਂ ਤੁਹਾਡੇ ਪਿਓ ਦੇ ਨਾਂ ਤੇ ਬੋਲਦੀ ਆ ਜੀ, ਜ਼ਮੀਨ ਇੱਕੋ ਬੰਦੇ ਨੂੰ ਮਿਲੂਗੀ, 3 ਭਰਾ ਚਾਹੇ ਅੱਡੋ ਅੱਡ ਬਾਹਰ ਰਹੇ ਨੇ ਅੱਡੋ ਅੱਡ ਨਹੀਂ ਮਿਲੂਗੀ।
ਲੜੀ ਜਾਓ, ਆਪਣੇ ਘਰਾਂ 'ਚ ਪੜਵਾਈ ਜਾਓ ਸਿਰ 2000 ਪਿੱਛੇ। ਮਤਲਬ ਆਪਣੇ ਕਿੰਨੇ ਸ਼ਾਂਤੀ ਹੀ ਕਰਤੀ ਸਾਂਝੇ ਸੀ। ਖਾਤੇ ਐਂ ਚੱਲੀ ਜਾਂਦੇ ਨੇ ਪਰਿਵਾਰਾਂ ਦੇ ਅਜੇ ਵੀ। ਹਾਂਜੀ ਆਪਾਂ ਹਾਂਜੀ ਜ਼ਮੀਨਾਂ ਆਪਣੇ ਲੋਕ ਜ਼ਮੀਨਾਂ ਵੰਡ ਲੈਂਦੇ ਆ ਕਿ ਬਾਈ ਆ ਬਾਹਰ ਵਾਲੇ ਖੂਹ ਵਾਲੀ ਤੇਰੀ, ਆ ਨਿਆਈ ਵਾਲੀ ਮੇਰੀ, ਹੈਨਾ, ਜ਼ੁਬਾਨੀ ਆ ਗੁਲਾਮੀ। ਹੈਨਾ, ਮੂੰਹ ਜ਼ਬਾਨੀ ਆਪਣੀ ਵੰਡ ਹੋਈ ਹੁੰਦੀ ਆ। ਤੇ ਹਾਂਜੀ। ਪਰ ਦਾਦਿਆਂ ਪੜਦਾਦਿਆਂ ਦੇ ਨਾਂ ਤੇ ਚੱਲੀ ਜਾਂਦਾ ਅਜੇ ਵੀ। ਹੂੰ ਸੋ ਜਾਂ ਭਰਾ, ਇੱਕ ਭਰਾ ਨੇ, ਦੋ ਭਰਾਵਾਂ ਨੇ ਵੰਡ ਲਈ, ਪਰ ਇੱਕ ਭਰਾ ਦੇ ਨਾਂ ਤੇ ਉਹਦੇ ਚੱਲੀ ਜਾਂਦਾ, ਦੂਆ ਭਰਾ ਬਾਹਰ ਕਿ ਤੂੰ ਆਪਣੇ ਨਾਂ ਤੇ ਰੱਖ ਜਾ, ਕਾਗਜ਼ ਪੱਤਰ ਲੋਨ ਲੈਣਾ ਪੈਂਦਾ ਕਿਤੇ ਇਕੱਠਾ। ਹੂੰ ਸੋ ਉੱਥੇ ਪਰ ਹੁਣ ਕਹਿੰਦੇ ਨਾ ਜੀ, ਜਿਹਦੇ ਨਾਂ ਤੇ ਜ਼ਮੀਨ ਬੋਲਦੀ ਆ ਸਿਰਫ ਉਸੇ ਦੇ ਨਾਂ ਤੇ ਆਊਗਾ। ਸੋ ਇਹ ਸਾਰੇ ਵਰਤਾਰੇ ਨੇ। ਇਹ ਗਿਣਤੀ ਜਿਹੜੀ 11 ਕਰੋੜ ਤੱਕ ਪਹੁੰਚ ਗਈ ਸੀ, ਉਹ ਘਟ ਕੇ 10.60 ਕਰੋੜ ਤੇ ਆ ਗਈ ਜੀ। ਫਿਰ ਸਰਕਾਰ ਨੇ ਹੋਰ ਛਾਲਣਾ ਲਾਇਆ ਤੇ ਅੱਜ ਦੀ ਤਰੀਕ 'ਚ ਗਿਣਤੀ 8.51 ਕਰੋੜ ਆ। ਮਤਲਬ ਜਦੋਂ ਯੋਜਨਾ ਸ਼ੁਰੂ ਹੋਈ ਸੀ ਤਦ ਵੀ 9 ਕਰੋੜ ਸੀ, ਹੁਣ ਉਹਦੇ ਨਾਲੋਂ ਵੀ 50 ਲੱਖ ਘੱਟ ਨੇ ਜੀ। 8.51 ਕਰੋੜ ਆ ਹੁਣ। ਸੋ 8.51 ਕਰੋੜ ਲੋਕਾਂ ਨੂੰ ਜੇਕਰ ਆਉਣ ਵਾਲੀ ਕੈਬਨਿਟ ਦੇ ਵਿੱਚ ਮਨਜ਼ੂਰ ਹੋ ਕੇ 2000 ਰੁਪਇਆ ਵੱਧ ਮਿਲਣ ਲੱਗ ਜਵੇ ਤਾਂ ਮੈਨੂੰ ਦੱਸ ਦਿਓ ਕਿ ਇਹਦੇ ਨਾਲ ਕੀ ਹੋਣਾ। ਸਿਰਫ ਇਹ ਵੋਟ ਸਿਆਸਤ ਹੈ। ਕਿਸਾਨ ਕਹਿੰਦਾ ਕਿ ਮੇਰੀ ਜਾਂ ਤਾਂ ਪੱਕੀ ਇਨਕਮ ਤੈਅ ਕਰੋ ਜੀ, ਕਿ ਜਿਹੜੇ 5 ਏਕੜ ਤੋਂ ਥੱਲੇ ਵਾਲੇ ਕਿਸਾਨ ਨੇ ਉਹਨਾਂ ਨੂੰ ਜੇਕਰ MSP ਵੀ ਮਿਲ ਜਵੇ ਤਾਂ ਵੀ ਉਹਨਾਂ ਦਾ ਗੁਜ਼ਾਰਾ ਨਹੀਂ ਪ੍ਰਵੀਨ ਜੀ। ਰੋਟੀ ਤਾਂ ਉਹਨੇ 365 ਦਿਨ ਖਾਣੀ ਹੈ ਨਾ ਜੀ, ਤੇ ਉਹਨੂੰ ਵੀ ਕੋਈ ਫਿਕਸ ਆਮਦਨ ਚਾਹੀਦੀ ਹੈ। ਉਹਦੀ ਹਾਲਤ ਦਿਹਾੜੀਦਾਰ ਮਜ਼ਦੂਰ ਤੋਂ ਵੀ ਬਦਤਰ ਹੈ ਤੇ ਤੁਸੀਂ ਉਹਦੇ ਲਈ ਕੀ ਤੈਅ ਕਰ ਰਹੇ ਹੋ? ਤੇ ਆਹ ਮਜ਼ਾਕ, ਕੋਝਾ ਮਜ਼ਾਕ ਹੈ ਕਿ ਸਾਲ 'ਚ 8000 ਸਨਮਾਨ ਨਿਧੀ। ਤੇ ਇਸ ਲਈ ਇਹ ਸਪਸ਼ਟ ਹੈ ਕਿ ਸਰਕਾਰ 2000 ਰੁਪਇਆ ਵੱਧ ਪਾ ਕੇ ਵੋਟ ਖਰੀਦਣਾ ਚਾਹੁੰਦੀ ਹੈ। ਔਰ ਇਹਦੇ ਵਿੱਚ ਕੋਈ ਦੋਸ਼ ਰਾਏ ਨਹੀਂ ਗਈ ਕਿ ਸਭ ਤੋਂ ਵੱਧ ਯੂਪੀ 'ਚ, ਬਿਹਾਰ 'ਚ, ਹੈ ਨਾ, ਜਾਂ ਮੱਧ ਪ੍ਰਦੇਸ਼ 'ਚ ਉੱਥੇ ਵੱਧ ਕਿਸਾਨਾਂ ਦੀ ਗਿਣਤੀ ਹੈ। ਇਸ ਲਈ ਮੈਨੂੰ ਲੱਗਦਾ ਕਿ ਉੱਥੇ ਦਾ ਗਰੀਬ ਕਿਸਾਨ ਸਾਨੂੰ ਏਦਾਂ ਵੋਟ ਪਾ ਸਕਦਾ। ਯੂਪੀ 'ਚ ਜਿਹੜੇ ਕਿਸਾਨ ਇਸ ਚੀਜ਼ ਦਾ ਫਾਇਦਾ ਲੈ ਰਹੇ ਨੇ ਉਹਨਾਂ ਦੀ ਗਿਣਤੀ 2.25 ਲੱਖ ਕਰੋੜ ਤੋਂ ਉੱਪਰ ਹੈ। 1.86 ਲੱਖ ਹੈ, ਮਤਲਬ 1 ਕਰੋੜ 86 ਲੱਖ ਜਿਹੜੇ ਯੂਪੀ ਦੇ ਕਿਸਾਨ ਇਸ ਸਨਮਾਨ ਨਿਧੀ ਦੇ ਵਿੱਚ 6000 ਲੈ ਰਹੇ ਨੂੰ 8000 ਮਿਲੂਗਾ ਜਿਹਨਾਂ ਨੂੰ। ਉਹ ਤੋਂ ਬਾਅਦ ਮੱਧ ਪ੍ਰਦੇਸ਼ ਆਉਂਦਾ ਜਿੱਥੇ 76 ਲੱਖ 43,000 ਕਿਸਾਨ ਨੇ ਜਿਹੜੇ ਦਾ ਫਾਇਦਾ ਲੈਂਦੇ ਨੇ। ਉਹ ਤੋਂ ਬਾਅਦ ਬਿਹਾਰ ਆਉਂਦਾ 75 ਲੱਖ 66 ਲੱਖ ਲੋਕ ਨੇ। ਸੋ ਆਹ ਤਿੰਨ ਤੋਂ ਬਾਅਦ ਜਾਂ ਜੇ ਰਾਜਸਥਾਨ ਵੀ ਮੈਂ ਗਿਣਵਾ ਤਾਂ ਵੀ ਉਹ 50 ਲੱਖ ਤੋਂ ਉੱਪਰ ਜਾਂਦਾ, ਚਲੋ 56 ਲੱਖ ਹੈਗੇ ਨੇ। ਪਰ ਉਹ ਤੋਂ ਬਾਅਦ ਪੰਜਾਬ ਹੈ, ਹਰਿਆਣਾ ਹੈ, ਗੁਜਰਾਤ ਹੈ ਨਾ, ਇਹ ਸੂਬੇ ਨੇ ਜਿਹੜੇ ਹੈ ਨਾ, ਇਹਨਾਂ ਸਾਰਿਆਂ ਦੀ ਗਿਣਤੀ 50 ਲੱਖ ਤੋਂ ਵੀ ਥੱਲੇ ਆ ਕਿਸਾਨਾਂ ਦੀ। ਜੀ ਜੀ। ਸੋ ਇਸ ਲਈ ਮਤਲਬ ਕਿ ਇਸ ਪਹਿਲੂ ਦੇ ਉੱਤੇ ਜਦੋਂ ਗੌਰ ਕਰਦੇ ਹਾਂ ਫਿਰ ਲੱਗਦਾ ਕਿ ਇਹ ਸਿਰਫ ਇੱਕ ਕਿਸਾਨਾਂ ਨੂੰ ਭਰਮਾਉਣ ਲਈ, ਉਹਨਾਂ ਦੀ ਵੋਟ ਹਥਿਆਉਣ ਲਈ 5 ਸੂਬਿਆਂ ਦੀਆਂ ਚੋਣਾਂ ਤੇ ਉਹ ਤੋਂ ਬਾਅਦ 2024 ਨੂੰ ਧਿਆਨ 'ਚ ਰੱਖ ਕੇ ਭਾਜਪਾ ਇੱਕ ਹੋਰ ਰਿਓੜੀਆਂ ਵੰਡਣ ਜਾ ਰਹੀ ਆ, ਜਿਹੜੀ ਦੂਜੀਆਂ ਸਰਕਾਰਾਂ ਦੀਆਂ, ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਦੀਆਂ ਯੋਜਨਾਵਾਂ ਨੂੰ ਰਿਓੜੀਆਂ ਦੱਸਦੇ ਨੇ ਕਿ ਤੁਸੀਂ ਆ ਕੀ ਕਰ ਰਹੇ ਹੋ ਜੀ। ਫਿਰ ਦੱਸ ਦਿਓ ਮੈਨੂੰ। ਜੇਕਰ ਸੱਚਮੁੱਚ ਕਿਸਾਨ ਦਾ ਭਲਾਈ ਚਾਹੁੰਦੇ ਹੋ ਤਾਂ MSP ਤੇ ਆਓ ਤੇ ਜਿਹੜੇ 5 ਏਕੜ ਤੋਂ ਥੱਲੇ ਵਾਲੇ ਕਿਸਾਨ ਨੇ ਉਹਨਾਂ ਦੀ ਫਿਕਸ ਆਮਦਨ ਤੇ ਆਓ ਕਿ ਮਹੀਨੇ ਦੀ ਇੰਨਾ ਭਾਈ ਖਰਚਾ ਤਾਂ ਆਮ ਪਰਿਵਾਰ ਦਾ ਹੈਗਾ ਹੀ ਹੈਗਾ, ਇੰਨਾ ਉਹਨੂੰ ਜ਼ਰੂਰ ਆਮਦਨ ਹੋਣੀ ਚਾਹੀਦੀ। ਆਓ ਫਿਰ ਉਸ ਫਾਰਮੂਲੇ ਤੇ ਆਉਂਦੇ ਨਹੀਂ। ਸਵਾਮੀਨਾਥਨ ਵੀ ਚਲੇ ਗਏ ਪਰ ਉਹਨਾਂ ਦੀ ਰਿਪੋਰਟ ਅੱਜ ਤੱਕ ਅਸੀਂ ਲਾਗੂ ਨਹੀਂ ਕੀਤੀ। ਚੋਣ ਵਾਅਦਿਆਂ 'ਚ ਦਾਅਵੇ ਹੁੰਦੇ ਰਹੇ। ਸੋ ਇਸ ਲਈ ਸਿਰਫ ਵੋਟ ਖਰੀਦਣ ਦੀ ਕਵਾਇਦ। ਜੀ ਬਿਲਕੁਲ, ਸਵਾਮੀਨਾਥਨ ਦਾ ਤੁਸੀਂ ਜ਼ਿਕਰ ਕੀਤਾ ਤੇ ਮੈਂ ਉਸ ਗੱਲ ਤੇ ਹੀ ਆਉਣ ਲੱਗਾ ਸਾਂ ਕਿ ਸਵਾਮੀਨਾਥਨ ਇਸ ਦੁਨੀਆ ਤੋਂ ਰੁਖਸਤ ਹੋ ਕੇ ਚਲੇ ਗਏ ਪਰ ਕਦੇ ਉਹਨਾਂ ਦੀ ਰਿਪੋਰਟ ਕਰਨੀ ਕੰਨ ਨਹੀਂ ਧਰਿਆ। MSP ਦਾ ਤੁਸੀਂ ਜ਼ਿਕਰ ਕੀਤਾ ਵਾਅਦਾ ਕਰਕੇ ਕਿ ਇਹ ਲਾਗੂ ਕਰਾਂਗੇ ਲਿਖਤੀ ਰੂਪ ਦੇ ਵਿੱਚ, ਹਾਲੇ ਤੱਕ ਉਹ ਚੀਜ਼ਾਂ ਲਾਗੂ ਨਹੀਂ ਹੋਈਆਂ। ਕਦੇ ਹਰਿਆਣੇ ਕਦੇ ਪੰਜਾਬ ਦੇ ਵਿੱਚ ਕਿਸਾਨ ਇਹਨਾਂ ਚੀਜ਼ਾਂ ਨੂੰ ਲੈ ਕੇ ਧਰਨੇ ਦਿੰਦੇ ਨੇ, ਰੋਸ ਮੁਜ਼ਾਹਰੇ ਕਰਦੇ ਨੇ। ਤੇ ਇੱਕ ਚੀਜ਼ ਹੋਰ ਸ਼ਰਮਾ ਜੀ, ਇਹ ਜਿਹੜੀ ਰਿਓੜੀਆਂ ਵੰਡਣ ਵਾਲੀ ਗੱਲ ਮੋਦੀ ਸਾਹਿਬ ਦੂਜਿਆਂ ਨੂੰ ਕਹਿੰਦੇ ਹੁੰਦੇ ਸੀ, ਅਸਲ ਦੇ ਵਿੱਚ ਡੈਮੋਕ੍ਰੈਟਿਕ ਸਿਸਟਮ ਨੂੰ ਵੈਲਫੇਅਰ ਸਟੇਟ ਕਿਹਾ ਜਾਂਦਾ ਹੈ। ਰਿਓੜੀਆਂ ਵੰਡਣਾ ਜਾਂ ਲੋਕਾਂ ਨੂੰ ਵੈਲਫੇਅਰ ਕਰਨਾ ਇਹ ਸਰਕਾਰਾਂ ਦਾ ਧਰਮ ਹੈ। ਸਰਕਾਰਾਂ ਅਹਿਸਾਨ ਨਹੀਂ ਕਰ ਰਹੀਆਂ। ਔਰ ਜਿਹੜਾ 2000 ਵੱਧ ਪਾਉਣ ਵਾਲੀ ਗੱਲ ਆ, ਇਹ ਉਹਨਾਂ ਦੇ ਜਿਹੜਾ ਵੋਟ ਨੂੰ ਪਾਉਣ ਦਾ ਜਿਹੜਾ ਇੱਕ ਰਾਏ ਹੁੰਦੀ ਹੈ ਬੰਦੇ ਦੀ, ਉਹਨੂੰ ਖਰੀਦਣ ਦੇ ਬਰਾਬਰ ਕਹੀ ਜਾ ਸਕਦੀ ਹੈ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ SYL ਦੀ। ਆਪਾਂ ਕੱਲ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸ਼ਰਮਾ ਜੀ ਬੜੀ ਤਫਸੀਲ ਦੇ ਨਾਲ ਕਈ ਪੱਖਾਂ ਤੋਂ ਇਸ ਮਸਲੇ ਨੂੰ ਵਿਚਾਰਿਆ ਸੀਗਾ। SYL ਦੇ ਵਿੱਚ ਕਹਿੰਦੇ ਪਾਣੀ ਜਾਣਾ ਸੰਭਵ ਹੀ ਨਹੀਂ, ਜਦ ਕਿ ਸੁਪਰੀਮ ਕੋਰਟ ਦੀ ਜਦੋਂ ਗੱਲ ਵੇਖਦੇ ਆ ਤੇ ਉਹ ਡਾਇਰੈਕਸ਼ਨ ਕੁਝ ਹੋਰ ਹੀ ਕਹਿੰਦੀ ਹੈ ਸ਼ਰਮਾ। ਦੇਖੋ, ਜਿੱਥੋਂ ਤੱਕ ਤਾਂ ਮਾਮਲਾ ਸੁਪਰੀਮ ਕੋਰਟ ਦਾ, ਸੁਪਰੀਮ ਕੋਰਟ ਵੱਲੋਂ ਬਕਾਇਦਾ ਜਿਵੇਂ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਗਈ, ਝਾੜ ਮਾਰ ਕੇ ਕਿਹਾ ਗਿਆ ਕਿ ਫਿਰ ਅਸੀਂ ਸਖਤੀ ਕਰਾਂਗੇ ਜਾਂ ਤੁਸੀਂ ਸਰਵੇ ਕਰਾਓ ਜੀ, ਕੇਂਦਰ ਦੀਆਂ ਟੀਮਾਂ ਆਉਣਗੀਆਂ। ਉਹ ਸਰਵੇ ਪਾਣੀ ਦਾ ਸਰਵੇ ਕਰਨ ਨਹੀਂ ਆ ਰਹੀਆਂ। ਠੀਕ ਹੈ। ਕਿ ਪੰਜਾਬ ਕੋਲ ਪਾਣੀ ਕਿੰਨਾ,
ਉਹ ਪਾਣੀ ਦੀ ਪਮਾਇਸ਼ ਕਰਨੀ ਆ ਰਹੀ ਜੀ ਜੀ। ਉਹ ਨਹਿਰ ਦੀਆਂ ਇੱਟਾਂ ਰੋੜੇ ਦੇਖਣ ਆ ਰਹੀ ਹੈ ਕਿ ਹਾਂ ਇੱਟਾਂ ਲੱਗੀਆਂ ਨਾ ਨਹਿਰ 'ਚ, ਨਹਿਰ ਹੈਗੀ ਆ ਨਾ ਸਿੱਧੀ ਅਜੇ, ਸੋ ਨਹਿਰ ਦੇਖਣ ਆ ਰਹੀ ਹੈ। ਜਿੱਥੇ ਕਪੂਰੀ ਟੱਕ ਲਾਇਆ ਸੀ ਉੱਥੇ ਹੈਗੀ ਆ ਨਹਿਰ, ਲੱਭ ਲਓ। ਪਰ ਉਹ ਤੋਂ ਗਾਂਹ ਪੰਜਾਬ ਨੂੰ ਆਓ, ਫਿਰ ਦੇਖੋ ਨਹਿਰ ਹੈਗੀ ਵੀ ਹੈ ਕਿ ਨਹੀਂ। ਕਿਤੇ ਉਹ 'ਚ ਬੂਟੀ ਉੱਗੀ ਆ, ਕਿਤੇ ਜੰਗਲ ਆ, ਕਿਤੇ ਮਿੱਟੀ ਪੂਰੀ ਆ, ਕਿਤੇ ਖੇਤ ਪੱਧਰੇ ਕਰ ਲਿਆ। ਤੇ ਜਦੋਂ ਸਰਕਾਰਾਂ ਨੇ ਨੋਟੀਫਿਕੇਸ਼ਨ ਜਾਰੀ ਕਰਤੇ ਕਿ ਭਾਈ ਨਹਿਰ ਹੁਣ ਮਾਲਕਾਂ ਦੀ ਹੈ, ਨਹਿਰ ਨਹੀਂ ਰਹੀ, ਜਿੱਥੇ ਜਦੋਂ ਜ਼ਮੀਨਾਂ ਸੀ ਉਹਨਾਂ ਨੂੰ ਵਾਪਸ ਹੋ ਗਈ। ਸੋ ਮੈਂ ਐਕਸਪਰਟ ਮਾਹਿਰਾਂ ਦੀ ਰਾਏ ਵੀ ਦੇਖ ਰਿਹਾ ਸੀ ਔਰ ਕੱਲ ਦੀ ਸਰਕਾਰ ਦਾ ਐਕਸ਼ਨ ਪਲਾਨ ਵੀ ਦੇਖ ਰਿਹਾ ਸੀ। ਦੋਵਾਂ ਦੇ ਵਿੱਚੋਂ ਇਹ ਸਪਸ਼ਟ ਹੈ ਕਿ SYL 'ਚ ਪਾਣੀ ਤਾਂ ਨਹੀਂ ਵਗੂਗਾ। ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਪਤਾ ਕਿ ਕਿਸੇ ਵੀ ਮਾਮਲੇ 'ਚ ਅਸੀਂ ਜੇ ਪੰਜਾਬ ਨਾਲ ਧੋਖਾ ਕੀਤਾ ਤਾਂ ਪੰਜਾਬ 'ਚੋਂ ਨਿਕਲ ਕੇ ਦਿੱਲੀ ਪਹੁੰਚਣਾ ਆਸਾਨ ਨਹੀਂਗਾ। ਹਾਂਜੀ ਹਾਂਜੀ ਬਿਲਕੁਲ। ਤੇ ਕੇਜਰੀਵਾਲ ਤੇ ਉਹਦੀ ਟੀਮ 'ਚ ਇੰਨਾ ਦਮ ਨਹੀਂਗਾ ਕਿ ਉਹ ਬਚਾ ਲੈਣਗੇ ਫਿਰ ਇਹਨਾਂ ਨੂੰ। ਸੋ ਇਸ ਲਈ ਦਿੱਲੀ ਦੀ ਸ਼ਰਨ 'ਚ ਜਾ ਕੇ ਬੈਠਣਾ ਪੰਜਾਬ ਦੀ ਸਿਆਸਤ ਲਈ, ਪੰਜਾਬ ਦੇ ਲੀਡਰਾਂ ਲਈ ਹੁਣ ਆਸਾਨ ਨਹੀਂਗਾ, ਕਿਉਂਕਿ ਲੋਕ ਤਿਆਰ ਬਰ ਤਿਆਰ। ਔਰ ਪਾਣੀਆਂ ਦੇ ਮਸਲੇ ਤੇ ਇੰਨੀ ਸਾਡੀ ਸੰਵੇਦਨਾ ਹੈ ਜਾਂ ਇੰਨੇ ਅਸੀਂ ਇਮੋਸ਼ਨ ਆ ਕਿ ਕਿਸਾਨ ਨਾ ਤਾਂ ਹੁਣ ਜ਼ਮੀਨ ਦਊਗਾ ਆਪਣੀ ਜੀ ਤੇ ਨਾ ਪਾਣੀ ਜਾਣ ਦਊਗਾ। ਹਾਂ, ਜਿਹੜੇ ਕੰਮ ਪਹਿਲੀਆਂ ਸਰਕਾਰਾਂ ਨੂੰ ਵੀ ਕਰਨੇ ਬਣਦੇ ਸੀ ਕਿ ਘੱਟੋ ਘੱਟ ਜਿੱਥੋਂ ਨਹਿਰਾਂ ਲੰਘਦੀਆਂ ਜੇਕਰ ਆਲੇ ਦੁਆਲੇ ਦੇ ਖੇਤਾਂ ਨੂੰ ਪਾਣੀ ਮਿਲਿਆ ਹੁੰਦਾ ਤਾਂ ਸਾਡਾ ਧਰਤੀ ਹੇਠਲੇ ਪਾਣੀ ਦਾ ਲੈਵਲ ਵੀ ਹੋਰ ਹੁੰਦਾ। ਪਰ ਅੱਜ ਮਾਮਲਾ ਸਿਰਫ ਦਰਿਆਈ ਪਾਣੀਆਂ ਦਾ। ਦਰਿਆਈ ਪਾਣੀਆਂ ਦੇ ਹਵਾਲੇ ਨਾਲ ਕੱਲ ਪੰਜਾਬ ਸਰਕਾਰ ਨੇ ਤੁਰੰਤ ਇਸ ਪਹਿਲੂ ਨੂੰ ਧਿਆਨ 'ਚ ਰੱਖਦਿਆਂ ਕੈਬਨਿਟ ਦੀ ਬੈਠਕ ਕੀਤੀ। ਠੀਕ ਹੈ। ਕੈਬਨਿਟ ਦੀ ਬੈਠਕ ਦੇ ਵਿੱਚ ਇੱਕ ਮੱਤ ਨਾਲ ਇਹ ਫੈਸਲਾ ਲਿਆ ਕਿ ਜਦੋਂ ਤੱਕ ਸੁਪਰੀਮ ਕੋਰਟ ਦੀ ਕਾਪੀ ਨਹੀਂ ਮਿਲਦੀ ਤਦ ਤੱਕ ਆਪੋ ਆਪਣੇ ਕੰਮਾਂ ਤੇ ਲੱਗੇ ਰਹੋ। ਜਿੱਦਣ ਕਾਪੀ ਮਿਲੀ ਉਦਣ ਤਰੀਕ ਐਲਾਨੋ ਕਿ ਬੁਲਾ ਲਓ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ। ਠੀਕ ਹੈ। ਕਿਉਂਕਿ ਕੁਝ ਵਿਰੋਧੀ ਦਲਾਂ ਨੇ ਮੰਗ ਕੀਤੀ ਸੀ ਕਿ ਸਰਬ ਪਾਰਟੀ ਬੈਠਕ ਬੁਲਾਓ ਤੇ ਸਰਕਾਰ ਇਹ ਫੈਸਲਾ ਲੈ ਰਹੀ ਹੈ ਕਿ ਸੈਸ਼ਨ ਦੇ ਵਿੱਚ ਸਾਰੇ ਦਲਾਂ ਦੇ ਲੀਡਰ ਹੁੰਦੇ ਨੇ ਜਿਹੜੇ ਲੋਕਾਂ ਨੇ ਚੁਣ ਕੇ ਭੇਜੇ ਨੇ। ਸੋ ਇਸ ਲਈ ਉਹ ਤੋਂ ਬੜਾ ਹੋਰ ਕੀ ਹੋ ਸਕਦਾ। ਸੋ ਇਸ ਲਈ ਵਿਸ਼ੇਸ਼ ਸੈਸ਼ਨ ਬੁਲਾਉਣ ਦੀ, ਵੈਸੇ ਤਾਂ ਮਾਨਸੂਨ ਸੈਸ਼ਨ ਤੈਅ ਹੀ ਆ। ਸਰਦ ਰੁੱਤ ਸੈਸ਼ਨ ਮਾਨਸੂਨ ਤੋਂ ਬਾਅਦ ਜਿਹੜਾ ਆਉਂਦਾ ਇਹ ਉਹਦੇ ਵਿਚਾਲੇ ਜੇ ਹੁਣ ਅਕਤੂਬਰ 'ਚ ਹੋਣਾ ਹੀ ਹੋਣਾ। ਹਾਂਜੀ ਹਾਂਜੀ। ਸੋ ਇਸ ਲਈ ਉਹ ਸਪੀਕਰ ਸਾਹਿਬ ਗਏ ਹੋਏ ਨੇ ਤੇ ਇਸ ਲਈ ਉਹ ਤਰੀਕ ਨਹੀਂ ਰੱਖ ਹੋਈ, ਨਹੀਂ ਤਾਂ ਰੱਖ ਹੋ ਜਾਣੀ ਸੀ। ਪਰ ਉਹਦੇ ਵਿੱਚ SYL ਨੂੰ ਲੈ ਕੇ ਵਿਸ਼ੇਸ਼ ਸੈਸ਼ਨ ਹੋਊਗਾ ਉਹਦੇ ਵਿੱਚ। ਠੀਕ ਹੈ ਜੀ। ਸੋ ਇਸ ਲਈ ਉਹਦੀ ਤਿਆਰੀ ਹੈ ਤੇ ਸਰਕਾਰ ਨੇ ਸਪਸ਼ਟ ਕਰਤਾ ਕਿ ਸਾਡੇ ਜਿਹੜੇ ਬਲਾਕ ਨੇ ਉਹ ਡਾਰਕ ਜ਼ੋਨ 'ਚ ਨੇ ਤੇ ਕੇਂਦਰ ਸਰਕਾਰ ਪਾਣੀ ਦਾ ਪਮਾਇਸ਼ ਕਰਾਏ, ਪਾਣੀ ਦੀ ਸਥਿਤੀ ਨੂੰ ਸਮਝੇ ਕਿ ਅੱਜ ਸਥਿਤੀ ਕੀ ਹੈ। ਜਦੋਂ ਕਿ ਮਾਹਿਰਾਂ ਦਾ ਕਹਿਣਾ ਕਿ ਇਹ ਵੀ ਹੁਣ ਹੋਣਾ ਸੰਭਵ ਨਹੀਂਗਾ ਕਿਉਂਕਿ ਹਰਿਆਣੇ ਨੂੰ ਪਹਿਲਾਂ ਹੀ ਵੱਧ ਪਾਣੀ ਜਾ ਰਿਹਾ। ਕਹਿੰਦੇ ਮਾਹਿਰਾਂ ਦੀ ਰਾਏ ਕਹਿੰਦੀ ਹੈ ਕਿ ਤੈਅ ਪੈਮਾਨੇ ਤੋਂ ਹਰਿਆਣੇ ਨੂੰ ਕੋਟੇ 'ਚੋਂ ਵੱਧ ਪਾਣੀ ਜਾ ਰਿਹਾ ਤੇ ਜੇਕਰ ਸੱਚੀ ਔਰ ਸਹੀ ਸਪਸ਼ਟ ਸੂਬਿਆਂ ਨੂੰ ਨਾਲ ਲੈ ਕੇ ਪਮਾਇਸ਼ ਹੋਈ ਤਾਂ ਹਰਿਆਣੇ ਦੇ ਪਾਣੀ ਤੇ ਹੋਰ ਕਟੌਤੀ ਲੱਗ ਸਕਦੀ ਹੈ। ਔਰ ਇੱਧਰ ਦੂਸਰੇ ਪਾਸੇ ਮਾਹਿਰਾਂ ਦੀ ਰਾਏ ਇਹ ਵੀ ਕਹਿੰਦੀ ਆ ਕਿ ਇਹ ਮਾਮਲਾ ਇੰਨਾ ਪਚੀਦਾ ਹੈ ਕਿ ਕੇਂਦਰ ਨੂੰ ਵੀ ਸੁਪਰੀਮ ਕੋਰਟ 'ਚ ਦੱਸਣਾ ਪਿਆ ਕਿ ਇਸ ਮਾਮਲੇ ਨਾਲ ਕਾਨੂੰਨੀ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ। ਹਾਲਾਤ ਉਹਨਾਂ ਨੂੰ ਵੀ ਲਿਖ ਕੇ ਦੱਸਣਾ ਪਿਆ ਇਹ ਗੱਲ। ਸੋ ਕੇਂਦਰ ਵੀ ਇਹ ਸਮਝਦਾ ਹੈ, ਸੁਪਰੀਮ ਕੋਰਟ ਨੂੰ ਵੀ ਪਤਾ ਹੈ, ਅਦਾਲਤਾਂ ਨੂੰ ਵੀ ਪਤਾ ਹੈ, ਸਰਕਾਰਾਂ ਨੂੰ ਵੀ ਪਤਾ ਹੈ, ਪੰਜਾਬ ਹਰਿਆਣੇ ਨੂੰ ਵੀ ਪਤਾ ਹੈ ਕਿ ਇਹਦੇ ਨਾਲ ਸਥਿਤੀ ਤਣਾਅ ਵਾਲੀ, ਟਕਰਾਅ ਵਾਲੀ ਹੋ ਸਕਦੀ ਹੈ। ਸੋ ਪਰ ਇਹ ਵਿਸ਼ਾ ਕਹਿੰਦੇ ਕਿ ਰਾਜਨੀਤਿਕ ਵਿਸ਼ਾ ਹੈ। ਇਹ ਸਮਝਣ ਦੀ ਲੋੜ ਹੈ ਕਿ ਚੋਣਾਂ ਨੇੜੇ ਆ ਕੇ ਹਮੇਸ਼ਾ ਭੱਗ ਜਾਂਦਾ ਹੈ ਕਿ ਸੁਣਵਾਈ ਤਾਂ ਪਹਿਲਾਂ ਵੀ ਚੱਲਦੀ ਆਈ ਹੈ, ਲੰਮੇ ਸਮੇਂ ਚੱਲਦੀ ਹੈ, ਪਰ ਹੁਣ ਧੱਕੇ ਨਾਲ ਸਮਝੌਤਾ ਕਰਾਉਣ ਦੀ ਕਵਾਇਦ ਹੈ ਕਿ ਬੈਠੋ ਤੇ ਨਿਬੇੜੋ ਬਸ। ਤੇ ਨਿਬੇੜੋ ਦੇ ਵਿੱਚ ਮਤਲਬ ਚਾਰ ਧਿਰਾਂ, ਇੱਕ ਪਾਸੇ ਹਰਿਆਣੇ ਨਾਲ ਤੇ ਕੱਲੀ ਧਿਰ ਪੰਜਾਬ, ਪਰ ਕੱਲੇ ਹੀ ਨਹੀਂ ਮਾਣ ਅਸੀਂ ਤਾਂ। ਸਾਡੇ ਨਾਲ ਤਾਂ ਨਿੱਤ ਇਹੀ ਹੁੰਦਾ ਆਇਆ ਕਿ ਦਿੱਲੀ ਨੇ ਜਦੋਂ ਵੀ ਹਮਲਾ ਕੀਤਾ, ਜਦੋਂ ਵੀ ਧੱਕਾ ਕੀਤਾ ਤਾਂ ਪੰਜਾਬ ਨਾਲ ਕੀਤਾ। ਸੋ ਕੀ ਹੁਣ ਧੱਕਾ ਕਾਨੂੰਨੀ ਫਾਈਲਾਂ ਦੇ ਰੂਪ ਚ ਹੋਊਗਾ? ਕਾਨੂੰਨੀ ਦਸਤਾਵੇਜ਼ਾਂ ਦੇ ਰੂਪ ਚ ਹੋਊਗਾ? ਸੋ ਅਦਾਲਤੀ ਪ੍ਰਕਿਰਿਆ ਚ ਹੋ ਕੇ ਵੀ ਕੋਈ ਧੱਕਾ ਆਊਗਾ? ਇਹ ਵੀ ਇੱਕ ਸ਼ੰਕੇ ਖੜੇ ਨੇ। ਪਰ ਇਹਦੇ ਵਿੱਚ ਕਾਨੂੰਨੀ ਮਾਹਰ ਕਹਿੰਦੇ ਨੇ ਕਿ ਅੱਜ ਜਿਸ ਸਥਿਤੀ ਦੇ ਵਿੱਚ ਨਹਿਰੀ ਜ਼ਮੀਨ ਹੈਗੀ SYL ਵਾਲੀ, ਉਸ ਮਾਮਲੇ ਚੋਂ ਜ਼ਮੀਨ ਵਾਪਸ ਲੈਣਾ ਸੰਭਵ ਹੈ ਜੀ। ਜ਼ਮੀਨ ਨਹੀਂ ਲਈ ਜਾ ਸਕਦੀ ਫਿਰ ਨਹਿਰ ਪੂਰੀ ਨਹੀਂ ਹੋ ਸਕਦੀ, ਤੇ ਜੇ ਨਹਿਰ ਪੂਰੀ ਨਹੀਂ ਹੁੰਦੀ ਫਿਰ ਪਾਣੀ ਆਉਣ ਦਾ ਮਤਲਬ ਨਹੀਂ ਗਾ। ਸੋ ਇਸ ਲਈ SYL ਚ ਪਾਣੀ ਚੱਲਣਾ ਅਸੰਭਵ ਹੈ। ਸਰਕਾਰ ਦੇ ਹਵਾਲੇ ਨਾਲ, ਕੋਈ ਅਦਾਲਤੀ ਫੈਸਲੇ ਦੇ ਹਵਾਲੇ ਨਾਲ ਧੱਕੇ ਨਾਲ ਨਹਿਰ ਬਣਾਉਣ ਆਉਂਦੀ ਆ, ਉਹ ਚ ਪਾਣੀ ਛੱਡਣ ਆਉਂਦੀ ਆ, ਤੇ ਫਿਰ ਪੰਜਾਬ ਦੇ ਕਿਸਾਨ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਪੰਜਾਬ ਦਾ ਆਵਾਮ, ਸੂਬੇ ਦੇ ਲੋਕ ਕੀ ਫੈਸਲਾ ਲੈਂਦੇ ਨੇ ਇਹ ਆਉਣ ਵਾਲਾ ਵਕਤ ਦੱਸੇਗਾ।
ਇਹਦੀ ਖੁਫੀਆ ਰਿਪੋਰਟ ਦੇ ਉੱਤੇ ਮੈਨੂੰ ਪਤਾ ਲੱਗ ਰਿਹਾ ਕਿ ਜਿਹੜਾ ਸਰਵੇ ਤਾਂ ਨਹਿਰ ਦਾ ਕਰਨਾ ਆਉਣਾ ਤਾਂ ਆਉਣਾ ਹੀ ਆਉਣਾ, ਹਾਂਜੀ, ਉਹਦੇ ਨਾਲੋਂ ਵੱਧ ਟੀਮਾਂ ਇਹ ਸਰਵੇ ਕਰਨ ਲਈ ਤਿਆਰ ਨੇ ਕਿ ਇਹਦੇ ਨਾਲ ਮਾਹੌਲ ਕਿਹੋ ਜਿਹਾ ਪਲਟਣਾ। ਸੋ ਇਹ ਇਸ ਲਈ ਇਹ ਤੋਂ ਬਾਅਦ ਹੀ ਅੱਗੇ ਵਧਣ ਦੀ ਕਵਾਇਦ ਆ। ਜਨਵਰੀ ਦੇ ਵਿੱਚ ਤਰੀਕ ਆ, ਵਕਵਾ ਹੈਗਾ ਅਜੇ, ਪਰ ਗੱਲ ਇਹ ਹੈ ਕਿ ਇਹ ਜਨਵਰੀ 2024 ਦੀ ਆ ਤੇ ਉਹ ਤੋਂ ਬਾਅਦ ਹੀ ਤੁਰੰਤ ਸਿਰ ਤੇ ਚੋਣਾਂ ਨੇ ਲੋਕ ਸਭਾ ਦੀਆਂ। ਸੋ ਇਸ ਹਵਾਲੇ ਨਾਲ ਇਹ ਬਹੁਤ ਅਹਿਮ ਤੇ ਸੰਵੇਦਨਸ਼ੀਲ ਮੁੱਦਾ ਬਣਦਾ ਜਾ ਰਿਹਾ, ਪਰ SYL 'ਚ ਪਾਣੀ ਚੱਲਣਾ ਭੁੱਲ ਜਾਣ ਸਰਕਾਰਾਂ। ਜੀ ਜੀ ਜੀ। ਤੇ ਰਾਜਪਾਲ ਨੇ ਕਹਿੰਦੇ SSP MLA ਤੇ ਜੀਜਾ ਕਾਂਡ ਦੀ ਰਿਪੋਰਟ ਮੰਗ ਲਈ ਹੈ ਜੀ। ਰਾਜਪਾਲ ਵੀ ਬਿਲਕੁਲ ਭਗਵੰਤ ਮਾਨ ਜੀ ਦੇ ਕਹਿਣ ਅਨੁਸਾਰ ਕਿ ਭਾਈ ਲਿਆਓ ਚਿੱਠੀ, ਲਿਖੋ ਚਿੱਠੀ, ਲਾਓ ਲੈਟਰਾਂ ਦੇ ਮਾਰ। ਕਹਿੰਦੇ ਕਿ ਚਿੱਠੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਆ। ਬਨਵਾਰੀ ਲਾਲ ਪੁਰੋਹਿਤ ਨੇ ਇੱਕ ਹੋਰ ਚਿੱਠੀ ਲਿਖਤੀ। ਉਹ ਕਹਿੰਦੇ ਜੀ ਮੈਨੂੰ ਇਹ ਦੱਸੋ ਕਿ ਭਾਈ ਆ ਤੁਸੀਂ ਕਹਿੰਦੇ ਹੋ ਕਿ ਅਸੀਂ ਨਜਾਇਜ਼ ਮਾਈਨਿੰਗ ਖਤਮ ਕਰ ਰਹੇ ਹਾਂ, ਤੇ ਇੱਕ ਪੁਲਿਸ ਦੀ ਟੀਮ ਗਈ ਸੀ ਨਜਾਇਜ਼ ਮਾਈਨਿੰਗ ਵਾਲਿਆਂ ਨੂੰ ਚੱਕਣ, ਤੇ ਪਤਾ ਲੱਗਿਆ ਕਿ ਪੁਲਿਸ ਵਾਲੀ ਸਸਪੈਂਡ ਕਰਤੇ ਤੁਸੀਂ ਤਾਂ, ਤੇ SSP ਦਾ ਤਬਾਦਲਾ ਵੀ ਕਰਤਾ। ਕਹਿੰਦੇ ਜੀ ਮੈਨੂੰ ਮਾਮਲਾ ਸਮਝਾਓ ਮਾੜਾ ਜਿਹਾ। ਤੇ ਕਹਿੰਦੇ ਇਹ 'ਚ ਇੱਕ MLA ਦੀ ਸ਼ਿਕਾਇਤ ਬੋਲਦੀ ਹੈ, ਸ਼ਿਕਾਇਤ ਦਾ ਆਧਾਰ ਦੱਸੋ ਕੀ ਆ? ਕੀ ਸਿਰਫ ਇਹ ਕਿ ਉਹਦੇ ਰਿਸ਼ਤੇਦਾਰ ਨੇ ਇਸ ਲਈ ਸ਼ਿਕਾਇਤ ਉਹਦੀ ਕਾਰਗਰ ਸਾਬਤ ਹੋ ਗਈ, ਤੇ ਜਾਂ ਉਹ MLA ਇਸ ਲਈ? ਪਰ ਉਹ ਤਾਂ ਇਹ ਕਹਿੰਦਾ ਸੀਗਾ ਕਿ SSP ਨੂੰ ਜਾਂ ਪੁਲਿਸ ਨੂੰ ਕਿ ਆਪਣੀਆਂ ਵਰਦੀਆਂ ਸਾਈਡ ਤੇ ਰੱਖ ਕੇ, ਉਹਦੇ ਸਾਈਡ ਤੇ ਰੱਖ ਕੇ ਆਜੋ ਫਿਰ ਦੇਖ ਲੈਂਦੇ ਆ, ਟੱਕਰ ਲੈਂਦੇ ਆ। ਤੇ ਫਿਰ ਉਹ ਤੋਂ ਆਪਣੀ MLA-ਸ਼ਿਪ ਕਿਉਂ ਸਾਈਡ ਤੇ ਨਹੀਂ ਰੱਖ ਹੋਈ? ਉਹ ਤੋਂ ਆਪਣੀ ਸਰਕਾਰੀ ਤਾਕਤ ਕਿਉਂ ਨਹੀਂ ਸਾਈਡ ਤੇ ਰੱਖ ਹੋਈ ਜੀ? ਤੇ SSP ਨੂੰ ਬਦਲਾ ਕੇ ਉਹ ਸਮਝਦਾ ਕਿ ਮੈਂ ਬਹੁਤ ਵੱਡਾ ਕੰਮ ਕਰ ਲਿਆ। ਸੋ ਇਹ ਮਾਮਲਾ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ, ਅਖਬਾਰਾਂ 'ਚ, ਜਨਤਾ ਤੱਕ, ਪਾਰਟੀਆਂ ਦੇ ਪੱਧਰ ਤੇ ਖੂਬ ਚਰਚਿਤ ਰਿਹਾ ਤੇ ਰਾਜਪਾਲ ਨੇ ਇਹੀ ਮੀਡੀਆ ਦੀਆਂ ਖਬਰਾਂ ਦੇ ਹਵਾਲੇ ਨਾਲ ਰਿਪੋਰਟ ਮੰਗੀ ਹੈ। ਉਹ ਕਹਿੰਦਾ ਜੀ ਸਰਕਾਰ ਕਹਿੰਦੀ ਆ ਕਿ ਅਸੀਂ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਐਕਸ਼ਨ ਲੈ ਰਹੇ ਹਾਂ, ਹੈ ਨਾ। ਤੁਸੀਂ ਕਹਿ ਰਹੇ ਹੋ ਜੀ ਇਹ ਰੂਟੀਨ 'ਚ ਤਬਾਦਲੇ ਨੇ, ਪਰ ਮੀਡੀਆ ਰਿਪੋਰਟਾਂ ਕਹਿੰਦੀਆਂ ਕਿ ਤੁਸੀਂ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਪੁਲਿਸ ਟੀਮ ਸਸਪੈਂਡ ਕੀਤੀ ਆ, ਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਦੇ ਲਈ ਜਿਹੜਾ ਐਕਸ਼ਨ ਲਿਆ ਸੀ SSP ਨੇ, ਉਹਦੇ ਵਿੱਚ ਇੱਕ ਲਪੇਟੇ ਦੇ ਵਿੱਚ MLA ਦਾ ਜੀਜਾ ਵੀ ਆ ਗਿਆ। ਇਹ ਮੀਡੀਆ ਰਿਪੋਰਟਾਂ ਕਹਿੰਦੀਆਂ ਨੇ ਇਸ ਲਈ ਉਹਦਾ ਤਬਾਦਲਾ ਕਰਤਾ। ਕਿ ਇਹ ਸੱਚ ਕੀ ਹੈ ਜੀ, ਦੱਸੋ ਮੈਨੂੰ। ਕਹਿੰਦੇ ਜਾਣਕਾਰੀ ਦਿਓ ਸਹੀ ਕਿ ਕੀ ਆ। ਕੁਝ ਮੀਡੀਆ ਜਿਹੜਾ ਏਦਾਂ ਲਿਖ ਰਿਹਾ ਤੇ ਕੁਝ ਮੀਡੀਆ ਤੁਹਾਡਾ ਗੁਣਗਾਨ ਗਾ ਰਿਹਾ, ਦੋਹਾਂ 'ਚ ਜਿਹੜਾ ਫਰਕ ਆ ਰਿਹਾ, ਇਹਦੀ ਸੱਚਾਈ ਦੱਸੋ। ਇਸ ਲਈ ਕਹਿੰਦੇ ਮੈਂ ਚਿੱਠੀ ਲਿਖਿਆ। ਸੋ ਰਾਜਪਾਲ ਨਿੱਤ ਦੇ ਨਵੀਂ ਮੁਸੀਬਤ ਖੜੀ ਰੱਖਦੇ ਨੇ ਪੰਜਾਬ ਸਰਕਾਰ ਲਈ, ਤੇ ਫਿਰ ਮਾਲਵਿੰਦਰ ਕੰਗ ਨੂੰ ਆ ਕੇ ਕਹਿਣਾ ਪਿਆ ਕਿ ਰਾਜਪਾਲ ਸਾਹਿਬ ਤੁਸੀਂ RDF ਤਾਂ ਦਬਾਉਂਦੇ ਨਹੀਂ, ਸਾਡਾ ਪੇਂਡੂ ਵਿਕਾਸ ਫੰਡ ਦਬਾਉਂਦੇ ਨਹੀਂ ਸਾਨੂੰ, ਤੇ ਤੁਸੀਂ ਸਾਨੂੰ ਆਹ ਰੋਜ਼ ਚਿੱਠੀ 'ਚ ਲਿਖ ਕੇ ਕਲੇਸ਼ ਛੇੜ ਲੈਂਦੇ ਹੋ। ਤੁਸੀਂ ਤਾਂ ਐਂ ਵਿਚਰਦੇ ਹੋ ਜਿਵੇਂ ਤੁਸੀਂ ਵੀ ਇੱਕ ਵਿਰੋਧੀ ਧਿਰ ਹੋ, ਤੁਸੀਂ ਤਾਂ ਵਿਰੋਧੀ ਧਿਰਾਂ ਵਾਂਗ ਵਿਚਰਦੇ ਹੋ। ਸੋ ਰਾਜਪਾਲ ਕੀ ਵਿਰੋਧੀ ਧਿਰ ਵਜੋਂ ਵਿਚਰ ਰਹੇ ਨੇ? ਰਾਜਪਾਲ ਕੀ ਭਾਜਪਾ ਦੇ ਲੀਡਰ ਵਜੋਂ ਵਿਚਰ ਰਹੇ ਨੇ? ਰਾਜਪਾਲ ਕੀ ਪੰਜਾਬ ਦੇ ਉਲਟ ਵਿਚਰ ਰਹੇ ਨੇ? ਜਾਂ ਰਾਜਪਾਲ ਪੰਜਾਬ ਸਰਕਾਰ ਨੂੰ ਉਹਦੀਆਂ ਹੀ ਨਲਾਇਕੀਆਂ ਕਰਕੇ, ਉਹਦੀਆਂ ਗਲਤੀਆਂ ਕਰਕੇ ਘੇਰ ਰਹੇ ਨੇ? ਇਹ ਚਰਚਾ ਭਰਖੂ ਹੈ ਜੀ। ਤੁਸੀਂ ਅੱਗੇ ਵੀ ਸ਼ਰਮਾ ਜੀ ਕਈ ਵਾਰੀ ਜ਼ਿਕਰ ਕੀਤਾ ਰਾਜਪਾਲ ਦਾ, ਜਦੋਂ ਪੱਛਮੀ ਬੰਗਾਲ ਦੇ ਹਵਾਲੇ ਦਿੱਤੇ ਸੀ, ਤਾਮਿਲਨਾਡੂ ਦੇ ਹਵਾਲੇ ਦਿੱਤੇ ਸੀਗੇ, ਕਿ ਰਾਜਪਾਲਾਂ ਦੀ ਭੂਮਿਕਾ ਤਾਂ ਕੀ ਹੁੰਦੀ ਹੈ, ਤੇ ਪਰ ਕਰ ਕੀ ਅਦਾ ਰਹੇ ਨੇ। ਤੇ ਸਰਕਾਰ ਦੇਖੋ, ਤੁਸੀਂ ਲੰਘੇ ਦਿਨੀ ਤੁਸੀਂ ਜ਼ਿਕਰ ਛੇੜਿਆ ਨਾ ਕਰਜ਼ੇ ਦਾ ਜਾਂ RDF ਦਾ, ਬਿਲਕੁਲ ਉਹ ਸਹੀ ਹੈ। ਪਰ ਕੀ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਸਰਕਾਰ ਦੇ ਲਈ ਸ਼ਰਮਾ ਜੀ, ਕਿ ਕੀ ਹੁਣ ਪੰਜਾਬ ਸਰਕਾਰ ਰਾਜਪਾਲ ਦੇ ਰਾਹੀਂ ਕੇਂਦਰ ਸਰਕਾਰ ਨੂੰ ਅਪਰੋਚ ਕਰੂ? ਦਿੱਲੀ 'ਚ ਤੁਸੀਂ ਕਹਿੰਦੇ ਹੋ ਦਿੱਲੀ 'ਚ ਤੁਸੀਂ ਕਹਿੰਦੇ ਸਾਡੀਆਂ ਤਾਕਤਾਂ ਖੋਈਆਂ ਜਾ ਰਹੀਆਂ, ਇੱਥੇ ਤੁਸੀਂ ਆਪ ਤਾਕਤ ਫੜਾ ਰਹੇ ਹੋ, ਮਿਹਨਤਾਂ ਕਰੀ ਜਾਂਦੇ। ਹਾਂਜੀ, ਮਿਹਨਤਾਂ ਕਰੀ ਜਾਂਦੇ, ਬਿਲਕੁਲ ਜੀ। ਤੇ ਸ਼ਰਮਾ ਜੀ ਇੱਕ ਇਸ਼ਾਰਾ ਫੇਰ ਆਪਣੇ ਕੱਲ ਦੀ ਗਲਤੀ ਆ ਜਾਣਾ, ਤੁਸੀਂ ਕੱਲ ਵੀ ਕਰ ਗਏ ਸੀਗੇ, ਚਰਚਾ ਹੋਈ ਸੀਗੀ ਵਿਨੋਦ ਕਈ ਦੇ ਬਾਰੇ। ਛੁੱਟੀ ਹੋ ਗਈ ਉਹਨਾਂ ਦੀ, ਵਿਨੋਦ ਕਈ ਹੁਣ ਪੰਜਾਬ ਦੇ ਐਡਵੋਕੇਟ ਜਨਰਲ ਨਹੀਂ ਰਹੇ। 1.5 ਸਾਲ ਦੇ ਵਿੱਚ ਕਹਿੰਦੇ ਤੀਜੇ ਜੀ ਬਦਲਤਾ ਸਰਕਾਰ ਨੇ। ਪ੍ਰਵੀਨ ਜੀ, ਆਪਾਂ ਕੱਲ ਇਸ ਪਹਿਲੂ ਤੇ ਗੱਲ ਕਰ ਰਹੇ ਸੀ, ਤੇ ਇੱਕ ਦਿਨ ਵੱਧ ਵਿਨੋਦ ਕਈ ਰਹਿ ਗਏ ਸਮਝ ਲਓ ਐਡਵੋਕੇਟ ਜਨਰਲ। ਨਹੀਂ ਤਾਂ ਪਰਸੋਂ ਦਿਨੇ ਹੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਨੀਅਰ ਵਕੀਲਾਂ 'ਚ ਚਰਚਾ ਚੱਲ ਪਈ ਸੀਗੀ ਕਿ ਭਾਈ ਇਹ ਤਾਂ ਤੈਅ ਆ ਕਿ ਗੁਰਿੰਦਰ ਸਿੰਘ ਗੈਰੀ ਹੋਰਾਂ ਨੇ ਬਣਨਾ ਜੀ ਪੰਜਾਬ ਦਾ ਐਡਵੋਕੇਟ ਜਨਰਲ, ਤੇ ਉਹ ਬਣ ਗਏ। ਠੀਕ ਹੈ। ਆਪਾਂ ਕੱਲੇ ਜ਼ਿਕਰ ਕਰਕੇ ਗਏ ਸੀਗੇ ਕਿ ਭਾਈ ਅਸਤੀਫਾ ਤਾਂ ਤੈਅ ਆ, ਤੇ ਪਰ ਕਦੋਂ ਹੁੰਦਾ, ਅੱਜ ਹੁੰਦਾ, ਭਲਕੇ ਹੁੰਦਾ। ਸੋ ਕੱਲ ਹੋ ਗਿਆ ਜੀ। ਪੰਜਾਬ ਸਰਕਾਰ ਹੋਂਦ 'ਚ ਆਉਂਦੀ ਹੈ, ਭਗਵੰਤ ਮਾਨ ਮੁੱਖ ਮੰਤਰੀ ਬਣਦੇ ਨੇ, ਅਨਮੋਲ ਸਿੱਧੂ ਪੰਜਾਬ ਦੇ ਐਡਵੋਕੇਟ ਜਨਰਲ ਬਣਦੇ ਨੇ, ਤੇ ਖਬਰ ਬਾਹਰ ਨਸਰ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਕਿ 1 ਰੁਪਈਆ ਤਨਖਾਹ ਲੈਣਗੇ ਜੀ ਪੰਜਾਬ ਦੇ ਐਡਵੋਕੇਟ ਜਨਰਲ। ਹਾਂਜੀ। ਤੇ ਅਨਮੋਲ ਸਿੱਧੂ ਤੋਂ ਪੰਜਾਬ ਨੂੰ ਵੀ, ਪੰਜਾਬ ਸਰਕਾਰ ਨੂੰ ਵੀ ਬਹੁਤ ਉਮੀਦਾਂ ਸੀ।
ਹੂੰ। ਤੇ ਅਨਮੋਲ ਸਿੱਧੂ ਕਾਲਾ ਕੋਟ ਪਾ ਕੇ ਜਦੋਂ ਸਰਕਾਰ ਕੋਲ ਪਹੁੰਚੇ, ਕਿਹਾ ਚੱਕੋ ਜੀ ਮੈਨੂੰ ਆਹ ਟੀਮ ਦੇ ਵਕੀਲ ਚਾਹੀਦੇ, ਉਹਨਾਂ ਨੂੰ ਲਿਸਟ ਦਿੱਤੀ ਹੂੰ। ਤੇ ਉਹਨਾਂ ਨੇ ਉਹਦੇ ਵਾਲੀ ਲਿਸਟ ਥੱਲੇ ਰੱਖ ਕੇ ਆਪਣੇ ਦਰਾਜ ਚੋਂ ਇੱਕ ਲਿਸਟ ਕੱਢ ਕੇ ਮੂਹਰੇ ਰੱਖਤੀ ਕਿ ਆਹ ਲਓ ਅਨਮੋਲ ਸਿੱਧੂ ਜੀ, ਆਹ ਲਿਸਟ ਹੈ, ਆਹ ਵਕੀਲ ਤੁਹਾਡੇ ਨਾਲ ਕੰਮ ਕਰਨਗੇ। ਜੀ। ਜਦ ਉਹਨੇ ਵਕੀਲ ਦੇਖੇ ਤਾਂ ਉਹਦੇ ਵਿੱਚ ਉਹਨਾਂ ਨੂੰ ਤਾਂ ਨਾ ਤਾਂ ਕੋਈ ਪੰਜਾਬੀ ਲੱਭੇ, ਹਾਂਜੀ। ਨਾ ਪੰਜਾਬੀ ਸਮਝਣ ਵਾਲਾ ਲੱਭੇ, ਹੂੰ। ਤੇ ਨਾ ਪੰਜਾਬ ਨੂੰ ਸਮਝਣ ਵਾਲਾ ਲੱਭੇ। ਉਹ ਕਹਿੰਦੇ ਆਹ ਮੈਂ ਕੀ ਕਰਨੇ ਆ, ਜੀ। ਕਹਿੰਦੇ ਕੋਈ ਨਾ ਮਾੜਾ ਮੋਟਾ ਸਮਝੌਤਾ ਕਰ ਲੈਣਾ, 2 ਬੰਦੇ ਤੁਹਾਡੇ ਵੀ ਪਾ ਦਾਂਗੇ ਵਿੱਚ। ਠੀਕ ਹੈ। ਤੇ ਉਹਨਾਂ ਨੂੰ ਸਾਰੀ ਦਿੱਲੀ ਦੀ ਟੀਮ ਸੌਂਪਤੀ ਜੀ। ਹੂੰ। ਦਿੱਲੀ ਦੀ ਚਹੇਤੀ ਟੀਮ, ਜਿਸ 'ਚ ਹਰਿਆਣੇ ਨਾਲ ਸੰਬੰਧਿਤ ਕੁਝ ਵਕੀਲ ਸੀ, ਕੁਝ ਦਿੱਲੀ ਤੋਂ ਸੀ, ਇੱਕ ਦਾ ਹਿਮਾਚਲ ਵਾਲਾ ਵੀ ਸੀ, ਤੇ ਪੰਜਾਬ ਦਾ ਗਿਣਤੇ ਚੁਣ ਕੇ ਕੁਛ ਉਹਦੇ ਵਿੱਚ ਮਤਲਬ ਕਿ ਵਕੀਲ। ਸੋ ਜੀ ਤੋਂ ਔਖੇ ਹੋ ਗਏ ਅਨਮੋਲ ਸਿੱਧੂ। ਹੂੰ। ਤੇ ਫਿਰ ਕਹਿੰਦੇ ਅਨਮੋਲ ਸਿੱਧੂ ਨੇ ਜਦੋਂ ਕੰਮ ਸੰਭਾਲਿਆ, ਕੇਸਾਂ ਦੀ ਪੈਰਵੀ ਸ਼ੁਰੂ ਕੀਤੀ, ਹੂੰ। ਤਦ ਕਹਿੰਦੇ ਜੀ ਦਿੱਲੀ ਤੋਂ ਹੁਕਮ ਆ ਜਾਂਦਾ ਸੀ, ਲਿਖਤੀ ਦਸਤਾਵੇਜ਼ ਆ ਜਾਂਦੇ ਸੀ ਕਿ ਆਹ ਕੇਸ ਨੂੰ ਏਦਾਂ ਟੈਕਲ ਕਰਨਾ। ਹੂੰ। ਤੇ ਅਨਮੋਲ ਸਿੱਧੂ ਕਹਿੰਦੇ ਵਕੀਲ ਮੈਂ ਆ ਕਿ ਤੁਸੀਂ ਹੋ, ਫਿਰ ਤੁਸੀਂ ਉਹ ਕਰ ਲਓ ਕੋਰਟ 'ਚ ਜਾ ਕੇ ਪੈਰਵੀ। ਜੀ ਸਹੀ ਹੈ। ਮੈਨੂੰ ਜਿਹੜੀ ਸਲਾਹ ਮਸ਼ਵਰਾ ਕੈਬਨਿਟ ਨੇ ਕਰਨਾ ਹੈ, ਸਰਕਾਰ ਨੇ ਕਰਨਾ ਹੈ, ਮੇਰੇ ਪੰਜਾਬ ਦੇ ਵਿਭਾਗਾਂ ਨੇ ਕਰਨਾ, ਤੁਸੀਂ ਕੌਣ ਹੋ? ਹੂੰ। ਉਹ ਔਖੇ ਹੋਏ ਕੇਂਦਰੀ ਹਾਈ ਕਮਾਂਡ ਦੇ, ਇਹਨਾਂ ਦੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਜਾਂ ਰਾਘਵ ਚੱਡਾ ਇਹਨੂੰ ਦੀ ਟੀਮ ਦੇ ਦਖਲ ਤੋਂ। ਬੇਸ਼ੱਕ ਉਹਨਾਂ ਨੇ ਲਿਖਤੀ ਰੂਪ 'ਚ ਨਿੱਜੀ ਕਾਰਨ ਆਹੀ ਸੀ ਜੀ ਜੀ, ਤੇ ਦੁਖੀ ਹੋ ਕੇ ਉਹ ਅਸਤੀਫਾ ਦੇ ਕੇ ਚਲੇ ਗਏ। ਹੂੰ। ਤੇ ਵਿਨੋਦ ਘਈ ਲਿਆਂਦਾ ਜੀ, ਢੋਲ ਵਜਾ ਕੇ ਲਿਆਂਦਾ ਤੇ ਪੰਜਾਬ ਨੂੰ ਥਾਪੀ ਮਾਰ ਕੇ ਕਿਹਾ ਆਮ ਆਦਮੀ ਪਾਰਟੀ ਨੇ ਕਿ ਅਸੀਂ ਤਾਂ ਲਾਵਾਂਗੇ, ਤੁਸੀਂ ਕਰ ਲਓ ਜੋ ਕੁਝ ਮਰਜ਼ੀ। ਤੇ ਵਿਨੋਦ ਘਈ ਦਾ ਉਸ ਸਮੇਂ ਪੂਰੇ ਪੰਜਾਬ 'ਚ ਵਿਰੋਧ ਹੋਇਆ। ਜੀ ਜੀ, ਲੋਕਾਂ ਨੇ ਸਵਾਲ ਕੀਤੇ ਕਿ ਡੇਰਾ ਸਿਰਸਾ ਮੁਖੀ ਦਾ ਕੇਸ ਲੜਨ ਵਾਲਾ ਬੰਦਾ ਹੁਣ ਤੁਹਾਡਾ ਸਰਕਾਰੀ ਵਕੀਲ ਬਣੂਗਾ। ਪੰਜਾਬ ਦੇ ਕਿੰਨੇ ਹੀ ਕੇਸ ਇਹੋ ਜਿਹੇ ਸੀ ਜਿਨ੍ਹਾਂ 'ਚ ਉਲਟ ਧਿਰ ਵੱਲੋਂ ਖੜਾ ਸੀ ਇਹ ਵਕੀਲ, ਅੱਜ ਉਹਨਾਂ ਹੀ ਕੇਸਾਂ 'ਚ ਥੋੜੀ ਪੈਰਵੀ ਕਿਵੇਂ ਕਰੂਗਾ, ਜਿਹਦੇ ਉੱਤੇ ਆਪਣੇ ਹੀ ਸਾਥੀ ਮਹਿਲਾ ਨੇ ਸਵਾਲ ਖੜੇ ਕੀਤੇ ਹੋਣ, ਅਜੇ ਉਹ ਮਾਮਲਾ ਨਿਬੜਿਆ ਨਾ ਹੋਵੇ ਕਿਸੇ ਪਹਿਲੂ ਤੇ, ਤਾਂ ਫਿਰ ਉਹੀ ਜਿਹੇ ਬੰਦੇ ਤੁਸੀਂ ਕਿਵੇਂ ਆਪਣਾ ਪੰਜਾਬ ਦਾ ਚਿਹਰਾ ਮੋਹਰਾ ਲਾ ਰਹੇ ਹੋ। ਪਰ ਸਰਕਾਰ ਹੁੰਦੀ ਹੈ ਜਨਾਬ, ਅਗਲੇ ਕਹਿੰਦੇ ਸਾਡਾ ਤਾਂ ਵਿਨੋਦ ਘਈ ਹੋਊਗਾ ਤੇ ਜੋ ਕਰਨਾ ਕਰ ਲਓ। ਤੇ ਵਿਨੋਦ ਘਈ ਨੇ ਕੰਮ ਸੰਭਾਲ ਲਿਆ ਜੀ। ਕੀ ਜ਼ਮੀਨਾਂ ਐਕਵਾਇਰ ਕਰਨ ਵਾਲਾ ਮਾਮਲਾ ਜੀ, ਤੇ ਕੀ ਪੰਚਾਇਤਾਂ ਨੂੰ ਕਬਜ਼ਾ ਦਿਵਾਉਣ ਵਾਲਾ ਮਾਮਲਾ ਕਿ ਪੰਚਾਇਤੀ ਰਾਜ ਆਪਣਾ ਲਾਗੂ ਕਰ ਲਓ। ਉਹ ਇਹੋ ਜਿਹੇ ਕਿੰਨੇ ਹੀ ਕੇਸ ਆਏ ਜਿਹਦੇ ਵਿੱਚ ਮੂੰਹ ਦੀ ਖਾਣੀ ਪਈ ਪੰਜਾਬ ਸਰਕਾਰ ਨੂੰ। ਤੇ ਪੰਚਾਇਤ ਮਾਮਲੇ 'ਚ ਦਸਤਖਤ ਲਾਲਜੀਤ ਭੁੱਲਰ ਦੇ, ਹੁਕਮ ਮੁੱਖ ਮੰਤਰੀ ਦੇ, ਸਲਾਹ ਮੁੱਖ ਮੰਤਰੀ ਦੇ ਸਲਾਹਕਾਰਾਂ ਦੀ, ਕਾਰਵਾਈ ਵਿਭਾਗ ਦੀ, ਤੇ ਭਾਂਡਾ ਫੁੱਟਿਆ ਘਈ ਦੇ ਸਿਰ ਤੇ ਕਿ ਤੈਂ ਕੇਸ ਦੀ ਪੈਰਵੀ ਵਧੀਆ ਨਹੀਂ ਕੀਤੀ, ਚੱਲ ਤੂੰ ਕਰ। ਸੋ ਜੀ ਵਿਨੋਦ ਘਈ ਕਹਿੰਦੇ ਕਿ ਇੱਕ ਮੀਟਿੰਗ ਦੇ ਵਿੱਚ ਇਹ ਰੋਸੇ ਵਜੋਂ ਪ੍ਰਗਟਾ ਵੀ ਚੁੱਕੇ ਨੇ ਕਿ ਜੀ ਮੈਨੂੰ ਦੱਸੋ ਤਾਂ ਸਹੀ, ਆ ਸਾਰੀ ਕਾਗਜ਼ੀ ਕਾਰਵਾਈਆਂ ਦਾ ਤੁਸੀਂ ਕਹਿੰਦੇ ਸੀ ਕਿ ਏਦਾਂ ਬੋਲਣਾ, ਹਾਂਜੀ ਏਦਾਂ ਕਰਨਾ, ਇਹ ਪੱਖ ਰੱਖਣਾ ਹੈ। ਤੇ ਮੈਂ ਦੋ ਧਿਰਾਂ ਤੋਂ ਸੁਣਦਾ ਸੀ, ਇੱਕ ਕੰਨ ਦਿੱਲੀ ਵਾਲਿਆਂ ਦਾ, ਇੱਕ ਕੰਨ ਮੇਰਾ ਕਹਿੰਦਾ ਪੰਜਾਬ ਵਾਲਿਆਂ ਦਾ, ਦੋਏ ਕੰਨਾਂ ਤੋਂ ਜੋ ਸੁਣਦਾ ਸੀ ਉਹਨੂੰ ਇਕੱਠਾ ਕਰਕੇ ਲੈ ਜਾਂਦਾ ਸੀ। ਤੇ ਜੇ ਹੁਣ ਕੇਸ ਹਾਰਦੇ ਆ ਤਾਂ ਇਹ ਦੱਸੋ ਨਾ, ਟੀਮ ਤੁਸੀਂ ਦਿੱਤੀ, ਵਕੀਲ ਤੁਹਾਡੇ ਚਹੇਤੇ ਮੇਰੇ ਨਾਲ, ਐਕਸ਼ਨ ਤੁਹਾਡੇ ਹਿਸਾਬ ਨਾਲ, ਲਿਖਤ ਪੜ੍ਹਨ ਤੁਹਾਡੇ ਹਿਸਾਬ ਨਾਲ, ਤੇ ਫਿਰ ਵੀ ਤੁਸੀਂ ਕਹਿੰਦੇ ਲੈ ਕਿਵੇਂ ਜਾਂਦਾ, ਮੈਨੂੰ ਹੱਥ ਦੇਣ ਦੇ ਖੁੱਲੇ ਕਹਿੰਦਾ। ਤੇ ਪਰ ਕਹਿੰਦਾ ਉਹ ਤੋਂ ਬਾਅਦ ਵੀ ਜੇ ਤੁਹਾਨੂੰ ਲੱਗਦਾ ਫਿਰ ਲਓ ਜੀ ਮੇਰਾ ਵੀ ਅਸਤੀਫਾ, ਉਹ ਵੀ ਨਿੱਜੀ ਕਾਰਨ ਜੀ। ਤੇ ਹੁਣ 1.5 ਸਾਲ ਦੇ ਵਿੱਚ ਤੀਜਾ ਐਡਵੋਕੇਟ ਜਨਰਲ ਲੱਗ ਗਿਆ। ਤੇ ਕੱਲ ਵਕੀਲਾਂ ਦੀ ਜਿਹੜੀ ਮਾਹਰ ਵੱਡੇ ਸੀਨੀਅਰ ਵਕੀਲ ਨੇ, ਉਹ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਆਪਣੇ ਕੇਸਾਂ ਦੇ ਦੌਰਾਨ ਗੁਰਿੰਦਰ ਸਿੰਘ ਗੈਰੀ ਹੋਰਾਂ ਨੂੰ ਫੋਨ ਤੇ ਵਧਾਈਆਂ ਦੇਣ ਤੋਂ ਬਾਅਦ ਦੁਪਹਿਰ ਨੂੰ ਚਾਹ ਦੇ ਕੱਪ ਤੇ ਕੰਟੀਨ 'ਚ ਇਕੱਠੇ ਸੀ। ਠੀਕ ਹੈ। ਤੇ ਉੱਥੇ ਚਰਚਾ ਇਹ ਚੱਲ ਰਹੀ ਸੀ ਕਿ ਬਾਈ ਜੀ ਚੌਥਾ ਕਿਹਨੇ ਲੱਗਣਾ ਅਗਲਾ ਜੀ। ਹਲੇ ਤਾਂ ਗੈਰੀ ਸਾਹਿਬ ਦਾ ਕਹਿੰਦੇ ਕੱਟ ਗੁਰਿੰਦਰ ਸਿੰਘ ਤੋਂ ਵੀ ਨਹੀਂ ਹੋਣਾ ਇਹਨਾਂ ਨਾਲ। ਸੋ ਇਸ ਲਈ ਨਵਾਂ ਲੱਗਦਿਆਂ ਹੀ ਅਗਲੇ ਦੀ ਜਦੋਂ ਚਰਚਾ ਚੱਲ ਪਈ, ਇਹਦਾ ਮਤਲਬ ਸਰਕਾਰ ਦੀ ਵੱਡੀ ਨਲਾਇਕੀ ਹੈ ਕਿ ਉਹਨਾਂ ਨੂੰ ਐਡਵੋਕੇਟ ਜਨਰਲ ਨੂੰ ਖੁੱਲੇ ਹੱਥ ਦੇਣੇ ਨਹੀਂ ਆਉਂਦੇ। ਉਹਨੂੰ ਉਹਦੇ ਹਿਸਾਬ ਨਾਲ, ਵਕੀਲ ਤਾਂ ਵਕੀਲ ਹੈ, ਜੇ ਇਹਨੂੰ ਵਕੀਲ ਨੂੰ ਤੁਸੀਂ ਵਕਾਲਤ ਘੋਟਣ ਦਓਗੇ ਫਿਰ ਵਕਾਲਤ ਕੌਣ ਕਰੂਗਾ। ਸੋ ਇਸ ਲਈ ਜਿਹੜੇ ਇਹਨਾਂ ਦੇ ਲੀਡਰ ਵਕਾਲਤ ਕਰਦੇ ਨੇ, ਉਹਦਾ ਨਤੀਜਾ ਕਿ ਇਹਨਾਂ ਦਾ ਕੋਈ ਵੀ ਐਡਵੋਕੇਟ ਜਨਰਲ ਟਿਕਣ ਲਈ ਤਿਆਰ ਨਹੀਂ। ਉਮੀਦ ਕਰਦੇ ਹਾਂ ਗੁਰਿੰਦਰ ਗੈਰੀ ਹੁਣ ਜਦੋਂ ਤੱਕ ਸਰਕਾਰ ਰਹੇ ਤਦ ਤੱਕ ਰਹੇ, ਹੁਣ ਸਰਕਾਰ ਕਦੋਂ ਤੱਕ ਰਹਿੰਦੀ ਆ ਇਹ ਪੰਜਾਬ ਦੇ ਲੋਕਾਂ ਦਾ ਜਾਂ ਹਾਈ ਕਮਾਂਡ ਦਾ ਫੈਸਲਾ। ਅਸਲ ਦੇ ਵਿੱਚ ਸ਼ਰਮਾ ਜੀ ਗੱਲ ਇਹ ਹੈ ਵੀ ਐਡਵੋਕੇਟ ਜਨਰਲ ਸਰਕਾਰ ਅਦਾਲਤ ਦੀ ਕਚਹਿਰੀ ਦੇ ਵਿੱਚ ਸਰਕਾਰ ਦਾ ਵਕੀਲ ਹੈ ਸਹੀ ਮਾਇਨੇ ਦੇ ਵਿੱਚ।
ਉਹਨੇ ਬਿਲਕੁਲ। ਆਪਣੀ, ਜਿਵੇਂ ਤੁਸੀਂ ਅਨਮੋਲ ਰਤਨ ਸਿੱਧੂ ਦੇ ਹਵਾਲੇ ਦੇ ਨਾਲ ਗੱਲ ਕੀਤੀ ਕਿ ਉਹਨੇ ਆਪਣੀਆਂ ਫਾਈਂਡਿੰਗਸ ਦੇਖਣੀਆਂ, ਆਪਣੇ ਉਹਨੇ ਤੱਥ ਦੇਖਣੇ ਆ, ਰੈਫਰੈਂਸਸ ਇਕੱਠੇ ਕਰਨੇ ਆ, ਉਹਨੇ ਹੋਰ ਜੋ ਵੀ ਐਡਵੋਕੇਟ ਕਰਨ ਦੇ ਲਈ ਕੇਸ ਨੂੰ ਅਦਾਲਤ ਦੇ ਵਿੱਚ ਜੋ ਉਹਨੂੰ ਮਟੀਰੀਅਲ ਚਾਹੀਦਾ ਹੈ। ਤੇ ਜੇ ਸ਼ਰਮਾ ਜੀ ਮੈਂ ਤੁਹਾਨੂੰ ਇੱਥੋਂ ਖਬਰ ਭੇਜਦਾ ਕਿ ਸ਼ਰਮਾ ਜੀ ਤੁਸੀਂ ਆਹ ਬੋਲਣਾ ਹੈ, ਕਿ ਤੁਸੀਂ ਇਸ ਲਹਿਜੇ 'ਚ ਬੋਲ ਸਕੋਗੇ, ਬਹੁਤ ਔਖਾ ਹੈ, ਇਸ ਤਰ੍ਹਾਂ ਬਹੁਤ ਔਖਾ ਹੈ। ਨਹੀਂ ਨਹੀਂ, ਬਹੁਤ ਔਖਾ ਤਾਂ ਹੈਗਾ, ਪਰ ਸਾਡੇ ਕਿੰਨੇ ਹੀ ਨੈਸ਼ਨਲ ਟੀਵੀ ਦੇ ਐਂਕਰ ਬੋਲਦੇ ਆ ਜਿਨ੍ਹਾਂ ਨੂੰ ਆਉਂਦੀਆਂ ਨੇ ਲਿਖਤੀ ਜਿਨ੍ਹਾਂ ਨੂੰ ਰਿਪੋਰਟਾਂ। ਆਉਂਦੀਆਂ ਨੇ ਲਿਖ ਕੇ ਰਿਪੋਰਟਾਂ, ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਸੋ ਇਹ ਜਦੋਂ ਜਿਹੜਾ ਕੰਮ ਕਰ ਰਿਹਾ ਬੰਦਾ, ਉਹ ਬਿਹਤਰ ਉਸ ਤਰੀਕੇ ਨੂੰ ਪ੍ਰੈਜ਼ੈਂਟ ਕਰਦਾ, ਉਹ ਬਿਹਤਰ ਉਸ ਤਰੀਕੇ ਨੂੰ ਜਾਣਦਾ। ਪਰ ਜਦੋਂ ਸਰਕਾਰਾਂ ਹੀ ਕਹਿੰਦੀਆਂ ਕਿ ਐਂ ਬੋਲੋ, ਫਿਰ ਕੀ ਐਡਵੋਕੇਟ ਜਨਰਲ ਕੀ ਕਰੇ ਜਾ ਕੇ ਗਾ। ਤੇ ਇੱਕ ਸ਼ਰਮਾ ਜੀ ਹੋਰ ਖਬਰ ਦੇ ਵੱਲ ਵਧੀ ਗਏ ਆਪਾਂ, ਲੰਘੇ ਕਈ ਦਿਨਾਂ ਤੋਂ ਹੀ ਇਨਸਾਨੀਅਤ ਦੇ ਨਾਲ ਜੁੜੀਆਂ ਖਬਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਆ ਰਹੇ ਆ। ਉਹ ਦੋ ਬੱਚੀਆਂ ਦਾ, ਦੋ ਕੁੜੀਆਂ ਦਾ ਆਨੰਦ ਕਾਰਜ ਦਾ ਮਸਲਾ ਸੀ ਬਠਿੰਡਾ ਦੇ ਵਿੱਚ। ਉਸ ਤੋਂ ਬਾਅਦ ਬਲੀ ਵਾਲੇ ਖਬਰਾਂ ਸਾਂਝੀਆਂ ਕੀਤੀਆਂ ਆਪਾਂ, ਲਗਾਤਾਰ 2 ਦਿਨ ਉਹੋ ਜਿਹੀਆਂ ਖਬਰਾਂ ਆਉਂਦੀਆਂ ਰਹੀਆਂ। ਇੱਕ ਹੋਰ ਖਬਰ ਆ ਰਹੀ ਔਰ ਉਹ ਇਸ ਤਰ੍ਹਾਂ ਹੀ ਇਨਸਾਨੀਅਤ, ਰਿਸ਼ਤਿਆਂ ਨੂੰ, ਕਦਰਾਂ ਕੀਮਤਾਂ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਹੈ। ਕਹਿੰਦੇ ਰਿਸ਼ਤੇ ਦੇ ਵਿੱਚ ਜਿਹੜੇ ਭਾਈ ਭੈਣ ਸੀਗੇ, ਉਹਨਾਂ ਦੇ ਵੀ ਜਾਅਲੀ ਆਨੰਦ ਕਾਰਜ ਕਰਵਾਏ ਗਏ ਤੇ ਜਿਹੜਾ ਆਨੰਦ ਕਾਰਜ ਕਰਾਉਣ ਵਾਲਾ ਗ੍ਰੰਥੀ ਸਿੰਘ ਹੈ, ਉਹ ਹੁਣ ਫਰਾਰ ਦੱਸਿਆ ਜਾਂਦਾ। ਪ੍ਰਵੀਨ ਜੀ, ਸਿੱਖ ਰਹਿਤ ਮਰਿਆਦਾ ਅਨੁਸਾਰ ਹਾਂਜੀ ਵਿਆਹ ਬੰਧਨ ਚ ਬੱਧਣ ਲਈ ਆਨੰਦ ਕਾਰਜ ਸਭ ਤੋਂ ਸਿਖਰਲੀ ਸਾਡੀ ਪੌੜੀ ਹੈ। ਜੀ 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 ਜੀ। ਵਿਆਹ ਸਿੱਖ ਰਹਿਤ ਮਰਿਆਦਾ ਅਨੁਸਾਰ ਜੇ ਸੰਪੂਰਨ ਹੁੰਦਾ ਤਾਂ ਆਨੰਦ ਕਾਰਜ ਨਾਲ ਹੁੰਦਾ। ਹੂੰ। ਤੇ ਅਫਸੋਸ ਹੁੰਦਾ ਜਦੋਂ ਇਹਦੇ ਬਾਰੇ ਇਹ ਕਿਹਾ ਜਾਂਦਾ ਕਿ ਫਰਜ਼ੀ ਆਨੰਦ ਕਾਰਜ, ਨਕਲੀ ਆਨੰਦ ਕਾਰਜ, ਹਾਂਜੀ ਜਾਲੀ ਆਨੰਦ ਕਾਰਜ। ਤਾਂ ਹੂੰ ਆਨੰਦ ਕਾਰਜ ਜਾਲੀ ਕਿਵੇਂ ਹੋ ਸਕਦਾ? ਜੀ ਸਹੀ, ਬਿਲਕੁਲ। ਇਸ ਨੂੰ ਤੁਸੀਂ ਗਲਤ ਤਰੀਕੇ ਨਾਲ ਵਰਤਿਆ, ਚੰਗੇ ਕਾਰਜ ਨੂੰ ਵੀ ਤੁਸੀਂ ਗਲਤ ਭਾਵ ਨਾਲ ਵਰਤਿਆ। ਵਰਤਨ ਦਾ ਤਰੀਕਾ ਜਾਲੀ ਤੇ ਸੀ। ਇਹਦਾ ਮਤਲਬ ਤੁਸੀਂ ਹੁਣ ਗੁਰੂ ਗ੍ਰੰਥ ਸਾਹਿਬ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ, ਰਾਮ ਦਾ ਭੈ ਵੀ ਖਾਣੋਂ ਹਟ ਗਏ। ਹੁਣ ਬੰਦਾ ਆਪਣੇ ਆਪ ਨੂੰ ਰੱਬ ਸਮਝਦਾ, ਮਤਲਬ ਤਾਂ ਇਹ ਜਿਹੀਆਂ ਕਰਤੂਤਾਂ ਤੇ ਆਉਂਦਾ। ਹਾਂਜੀ ਹਾਂਜੀ, ਬਿਲਕੁਲ। ਬਠਿੰਡਾ ਖੇਤਰ ਨਾਲ ਸੰਬੰਧਿਤ ਖਬਰ ਹੈ। ਇੱਕ ਗੁਰਦੁਆਰੇ ਦਾ ਗ੍ਰੰਥੀ ਪੈਸੇ ਲੈ ਕੇ ਨਕਲੀ ਵਿਆਹ, ਜਾਲੀ ਰਿਸ਼ਤਿਆਂ ਦੇ ਆਨੰਦ ਕਾਰਜ, ਕੰਟਰੈਕਟ ਮੈਰਿਜ ਵਾਲੇ ਆਨੰਦ ਕਾਰਜ ਉਹ ਕਰਾ ਰਿਹਾ ਸੀ ਲਗਾਤਾਰ ਜੀ। ਤੇ 1 2 5 4 ਨਹੀਂ, 100 ਤੋਂ ਵੱਧ ਮਾਮਲੇ ਇਹੋ ਜਿਹੇ ਸਾਹਮਣੇ ਆ ਗਏ ਹੁਣ। 100 ਤੋਂ ਵੱਧ ਉਹਨੇ ਇਹੋ ਜਿਹੇ ਆਨੰਦ ਕਾਰਜ ਕਰਾਏ ਜਿਹਦੇ ਵਿੱਚ ਮਾਸੀ ਦੀ ਕੁੜੀ, ਭੂਆ ਦੀ ਕੁੜੀ ਹੈ ਨਾ, ਬੇਮੇਲ ਵਿਆਹ ਹੈ ਨਾ, ਜਾਂ ਬਾਹਰ ਭੇਜਣ ਲਈ ਪੈਸੇ ਦੇ ਲੈਣ ਦੇਣ ਵਾਲੇ ਵਿਆਹ, ਤੇ ਇਹ ਕੰਮ ਦੱਬ ਕੇ ਚੱਲ ਰਿਹਾ ਸੀ ਉਹਦਾ। ਤੇ ਉਹ ਖੇਡ ਕੀ ਖੇਡਦਾ ਸੀ ਕਿ ਆਪਣੇ ਗੁਰਦੁਆਰੇ ਦੇ ਵਿੱਚ ਆਨੰਦ ਕਾਰਜ ਕਰਾਉਂਦਾ ਸੀ ਜੀ, ਲੈਟਰ ਪੈਡ ਉਹਨੇ ਦੂਏ ਗੁਰਦੁਆਰਿਆਂ ਦੇ ਛਪਾਏ ਹੋਏ ਸੀ। ਅੱਛਾ। ਤੇ ਸਰਟੀਫਿਕੇਟ ਉਹਨਾਂ ਦੇ ਲੈਟਰ ਪੈਡਾਂ ਦੇ ਗੁਰਦੁਆਰਿਆਂ ਦੇ ਨਾਮ ਤੇ ਦੇ ਕੇ ਥੱਲੇ ਦਸਤਖਤ ਮਾਰ ਕੇ ਦੇ ਦਿੰਦਾ ਸੀ ਤੇ ਰਜਿਸਟਰ 'ਚ ਨੋਟ ਕਰ ਲਓ ਜੀ, ਕਰ ਲਓ ਜੀ, ਹੋ ਗਿਆ ਜੀ, ਹੋ ਗਿਆ, ਲੈ ਜਾਓ ਜੀ, ਹੈ ਨਾ। ਤੇ ਉਹ ਚੱਲੀ ਗਿਆ ਉਹਦਾ ਕੰਮ। ਪਿਛਲੇ ਦਿਨੀ ਰਾਜਸਥਾਨ ਤੋਂ ਅਚੇਚੇ ਤੌਰ ਤੇ ਇੱਕ ਜੋੜਾ ਗੁਰੂ ਘਰ ਨੂੰ ਇਸ ਨੂੰ ਲੱਭਦਾ ਭਾਲਦਾ ਫਿਰ ਰਿਹਾ ਸੀ ਤੇ ਗੱਲ ਬਾਹਰ ਨਿਕਲ ਗਈ ਜੀ। ਬਾਹਰ ਨਿਕਲੀ ਤੇ 96 ਕਰੋੜੀ ਨਿਹੰਗ ਸਿੰਘਾਂ ਦੇ ਬੁੱਢਾ ਦਲ ਨੂੰ ਪਤਾ ਲੱਗੀ ਕਿ ਉਹਨਾਂ ਨੇ ਪੁੱਛ ਪੜਤਾਲ ਕਰਦੇ ਜਦੋਂ ਭਾਲ ਕੀਤੀ ਤਾਂ ਗ੍ਰੰਥੀ ਸਿੰਘ ਨੂੰ ਸੂਹ ਮਿਲੀ ਕਿ ਲੈ ਵੀ ਅੱਜ ਤਾਂ ਛਿੱਤਰਪ੍ਰੇਟ ਹੋ ਜਾਣੀ। ਉਹ ਭੱਜ ਗਿਆ। ਅੱਛਾ ਜੀ ਜੀ। ਤੇ ਉਹ ਕਾਗਜ਼ ਦਸਤਾਵੇਜ਼ ਬਰਾਮਦ ਹੋ ਗਏ। ਸੋ ਹੁਣ ਇਹ ਸਾਰੇ ਮਾਮਲੇ ਦੀ ਜਿਹੜੀ ਸਿੱਖ ਪ੍ਰਚਾਰ ਕਮੇਟੀ ਆ ਉਹ ਵੀ, ਤੇ ਉਧਰ ਇਹ ਸਾਰਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ 'ਚ ਲਿਆ ਦਿੱਤਾ ਗਿਆ। ਸੋ ਇਸ ਪਵਿੱਤਰ ਕਾਜ ਨੂੰ ਚੰਦ ਪੈਸਿਆਂ ਦੇ ਲਾਲਚ ਦੇ ਵਿੱਚ ਅਸੀਂ ਆਪਣੀ ਮਰਿਆਦਾ ਨੂੰ, ਆਪਣੀ ਰਵਾਇਤ ਨੂੰ, ਆਪਣੀ ਵਿਰਾਸਤ ਨੂੰ, ਆਪਣੇ ਧਰਮ ਨੂੰ ਕਿਵੇਂ ਵਰਤੋਂ ਕਰ ਲੈਂਦੇ ਆ, ਉਹਦਾ ਇੱਕ ਚਿੱਟਾ ਅਫਸੋਸਜਨਕ ਸੱਚ ਸਾਡੇ ਸਾਹਮਣੇ ਆ। ਸੋ ਇਹੋ ਜਿਹੇ ਕਾਰਿਆਂ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਫਿਰ ਦੂਜੇ ਧਿਰਾਂ ਨੂੰ ਸਾਡੇ ਬਾਰੇ ਪ੍ਰਚਾਰ ਕਰਨ ਦਾ ਮੌਕਾ ਮਿਲ ਜਾਂਦਾ ਹੈ, ਸਵਾਲ ਖੜਾ ਕਰਨ ਦਾ ਮੌਕਾ ਮਿਲ ਜਾਂਦਾ ਹੈ। ਸੋ ਇਹ ਇੱਕ ਵਿਅਕਤੀ ਦੀ ਨਲਾਇਕੀ ਨੇ ਅੱਜ ਕਿੰਨਾ ਕੁਝ ਸਾਡੇ ਸਾਹਮਣੇ ਲਿਆ ਕੇ ਸਵਾਲਾਂ ਦੇ ਘੇਰੇ 'ਚ ਖੜਾ ਕਰਤਾ। ਔਰ ਇੱਕ ਗੱਲ ਹੋਰ ਆ ਸ਼ਰਮਾ ਜੀ ਕਿ ਦੇਖੋ ਜਿਹੜੇ ਲੋਕ, ਜਿਵੇਂ ਤੁਸੀਂ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ ਵੀ ਸਾਨੂੰ ਗੁਰੂ ਦਾ, ਵਾਹਿਗੁਰੂ ਦਾ, ਉਸ ਪਰਮਾਤਮਾ ਦੀ ਹਜ਼ੂਰੀ ਦਾ ਭੈ ਨਹੀਂ ਹੈ, ਡਰ ਨਹੀਂ ਹੈ, ਪਰ ਜਿਹੜੇ ਲੋਕ ਕਰਵਾ ਰਹੇ ਨੇ ਉਹਨਾਂ ਨੂੰ ਕਿਹੜਾ ਡਰ ਹੈ? ਮੈਂ ਉਹ ਵੀ ਤਾਂ ਉਹਨਾਂ ਦਾ ਫਰਜ਼ ਤਾਂ ਜ਼ਿਆਦਾ ਬਣਦਾ ਹੈ। ਹਾਂ, ਤੁਸੀਂ ਇਸੇ ਕਰਕੇ ਤਾਂ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਈ। ਹਾਂਜੀ ਹਾਂਜੀ। ਇਹ ਮਤਲਬ ਕਿ ਮੇਰੇ ਵਰਗਾ ਕੋਈ ਚਲਾ ਗਿਆ ਹੈ ਕਰਤੂਤ ਕਰਨ ਕਿ ਜੀ ਆ ਬਾਬਾ ਜੀ ਆ ਕਰਨਾ, ਤਾਂ ਬਾਬਾ ਜੁੱਤੀ ਲਾ ਕੇ ਕਿਉਂ ਨਹੀਂ ਉਹਨਾਂ ਦੇ ਮਗਰ ਪੈਂਦਾ? ਤੁਸੀਂ ਦੂਰੇ ਗੁਨਾਹਗਾਰ ਹੋ। ਹਾਂ, ਤੁਸੀਂ ਵੱਡਾ ਗੁਨਾਹਗਾਰ, ਜਿਹੜੇ ਕਰਾ ਰਹੇ ਹੋ ਵੱਧ ਗੁਨਾਹਗਾਰ ਉਹਦੇ ਨਾਲ।
ਤੁਹਾਡਾ ਕੰਮ ਤਾਂ ਰੋਕਣ ਦਾ ਨਾ, ਤੁਸੀਂ ਇਸੇ ਕਰਕੇ ਤਾਂ ਗੁਰੂ ਘਰ ਦੇ ਵਿੱਚ ਡਿਊਟੀ ਹੈ ਤੁਹਾਡੀ, ਤੁਹਾਨੂੰ ਇਸੇ ਕਰਕੇ ਉੱਥੇ ਰੱਖਿਆ ਜਾਂਦਾ ਕਿ ਭਾਈ ਕੋਈ ਗਲਤ ਨਾ ਹੋਵੇ। ਪਰ ਜਦੋਂ ਤੁਸੀਂ ਗਲਤ ਦੇ ਵਿੱਚ ਆਪ ਸ਼ਰੀਕ ਹੁੰਦੇ ਹੋ ਤਾਂ ਇਹਦਾ ਮਤਲਬ ਤੁਸੀਂ ਦੁੱਗਣਾ ਗੁਨਾਹ ਕਰਦੇ ਹੋ। ਪਤਾ ਇੱਕ ਤਾਂ ਲਾਲਚ ਵਸ ਕਰ ਰਿਹਾ, ਪਰ ਤੁਹਾਨੂੰ ਪਤਾ ਤੁਸੀਂ ਰੋਕਣਾ ਸੀ, ਤੁਸੀਂ ਫਿਰ ਵੀ ਕਰ ਰਹੇ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਭਾਜੀ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।